हिंदुस्तान हमारा है, दूर हटो दुनिया वालों, हिंदुस्तान हमारा, यहाँ हमारे मस्जिद मंदिर सिखों का गुरुद्वारा है। दस्तार लाजमी साड़ी सी, दस्तार लाजमी सी, लाजमी का जी भी जे स्कूले गए हाँ, हाँ अल्लाह जानता कि पगड़ी हर बच्चे के सिर ते सी, हर जमात का रंग अलग सी। अच्छा मास्टर भी नंगे सिर नहीं सी, हुण लाड़े भी नंगे सिर आ, मौलवी भी नंगे सिर आ, मुखती जी गल आ, हर चीज़ नंगी आ। मेर सिंह गराया दा हाँ, वो खानदान सारा भलवाना दा सी। मेर सिंह गुराया दा, गराया 704 मील ते। अच्छा प्रताप सिंह प्रेम नगर हुशियारपुर का शहर का हिस्सा सी, अच्छा उत्थे दा सी। जिहड़ा मलकीता सी मसीती का, वो साडा गुआंढी सी, मील के फर्क दा सी। अच्छा ये तिन्ना ना अपनी शान सी। जलंधर स्टेशन ते देखना एक मेरे ना मोहनी मुंडा बामणा दा पुलिस ਵਿੱਚ ਸੀ। अच्छा मोहनी, हाँ मोहन सिंह मोहनी ਅਸੀਂ ਉਹਨੂੰ ਕਹਿੰਦੇ ਸੀ। अच्छा ਉਹਨੇ ਨਜ਼ਰ ਮਾਰੀ, ਚਲ ਗਿਆ ਕਿ ਥੱਲੇ ਦਾ, ਉਹਨੇ ਰੋਟੀਆਂ ਖੋਲ ਕੇ ਰੱਖੀਆਂ, ਪਰੌਠੇ। अच्छा ਕਹਿੰਦਾ ਮੇਰੀ ਮਾਂ ਨੇ ਮੇਰੀ ਪੱਕੇ ਧਿਆਨ ਦੇ, ਅਬ ਜਰਾ ਹੁਣ ਅਸੀਂ ਮਿਲਣਾ। ਅਸੀਂ ਇਸ ਪੰਜਾਬ ਦੇ ਵਸਿੰਦੇ ਆ, ਸਾਡੀ ਮਿੱਟੀ ਇਸ ਪੰਜਾਬ ਦੀ ਬਾਹਰੋਂ ਨਹੀਂ ਆਈ, बाहरों नहीं है, ਸਾਡੀ ਉਹ ਮਾਂ ਪਿਓ ਵਾਲੀ ਮੁਹੱਬਤ ਇੱਕ ਜੋ ਹੋਣੀ ਚਾਹੀਦੀ। ਕਸਮ ਨਾਲ ਵੀ ਤੂੰ ਮੇਰਾ ਬੱਚਾ, ਮੈਂ ਤੇਰੀ ਮੁਹੱਬਤ ਵਾਲੀ ਗੱਲ, ਸਾਡੀਆਂ ਜਾਂ ਤੁਹਾਡੀਆਂ ਮਾਵਾਂ ਨੇ ਸਾਂਝੇ ਬੱਚੇ ਖਿਲਾਏ ਤੇ ਦੁੱਧ ਪਿਲਾਏ ਹੋਏ ਆ। हकीकत है। ਹਾਂ ਉਸ ਵੇਲੇ ਇਸ ਪੰਜਾਬ ਦਾ ਜਿਹੜਾ ਪਦੈਸ਼ੀ ਉਹ ਸਾਡਾ ਭਾਈ ਹੈ। अच्छा ਗੁਲਾਮੀ ਸਾਰਿਆਂ ਨੇ ਕੱਟੀ ਆ, हाँ ਕੱਟੀ ਨਾ। बिल्कुल, ਉਸ ਵੇਲੇ ਭਾਈ ਆ ਜਦ ਇਹ ਅਸੈਂਬਲੀ ਦੇ ਮੈਂਬਰ ਕਾਇਮ ਹੋਏ, ठीक, ਸਿਕੰਦਰ ਹਜ਼ਾਰ, टवाना, ਖਿਜਰ ਹਜ਼ਾਰ ਟਵਾਣਾ, ਸੁੰਦਰ ਸਿੰਘ ਮਜੀਠੀਆ, ਅਬਦੁਲ ਹਈ ਤੇ ਸੋਟੂ ਰਾਮ ਜਾਟ। साढ़े 3 महीने 9वें महीने की 3 तारीख ਨੂੰ ਨਿਕਲੇ 1947 ਚ। अच्छा ਮਤਲਬ 14 ਅਗਸਤ ਨੂੰ ਜਿਹੜੇ ਆਜ਼ਾਦੀ ਹੋਈ ਉਹਦੇ ਕਿਹਦੇ ਗੋਬਿੰਦਗੜ੍ਹ ਚ ਨਜ਼ਰਬਾਨ ਸੀ। ਮੈਂ नजरबान सी तुसी, ਨਜ਼ਰਬਾਨ ਸੀ, ਲਾਹੌਰ ਟ੍ਰੇਨਿੰਗ ਹੋ ਰਹੀ ਸੀ ਨਾ, ਅੰਮ੍ਰਿਤਸਰ ਸ਼ਹਿਰ ਨੂੰ ਆ ਜਾ, ਅੱਖਾਂ ਨੇਕ ਅੱਖਾਂ ਦੀਆਂ ਗੁਨਾਹਗਾਰ ਅੱਖਾਂ ਨਾਲ ਸਰਦਾ ਦੇਖਿਆ। ओए होए, ਮੇਰੇ ਬਾਪ ਨੇ ਸਾਰਿਆਂ ਨੂੰ ਵਜ਼ੂ ਕਰਾ ਕੇ ਖਾਣੇ ਕੱਪ ਨੂੰ ਕਰਕੇ ਦੁਆ ਮੰਗੀ, ਭਈ ਮਾਰੀ ਤੇ ਦੱਸੋ ਮਾਰੀ, ਇੱਕ ਨਾ ਮਾਰੀ। ਹੁਣ 73 74 ਵਰਿਆਂ ਬਾਅਦ ਉਹ ਧਰਤੀ ਯਾਦ ਆਂਦੀ, ਫਿਰ ਪੁੱਛੇ ਰੋਜ਼ ਰਾਤ ਨੂੰ, ਰੋਜ਼ ਰਾਤ ਨੂੰ ਰੋਜ਼ ਰਾਤ ਨੂੰ ਆਪਣੇ ਮਕਾਨ ਢਾਰੇ ਜੋ ਕੁਛ ਹੈਗੇ, ਖੂਹ ਦਾ ਸੀਨ, ਦਰਵਾਜ਼ੇ ਮੋਰੇ ਪਿੰਡ ਦਾ ਖੂਹ, अच्छा ਜੋ ਕੋ ਕਮਰੇ ਜਿਹੜੇ ਵੀ ਬਣਾ ਹੋਏ ਸੀ, ਉਹਨਾਂ ਦੀ ਸੈਰ ਜਿੱਦਣ ਦਿਲ ਕਰੇ ਖਾਮੀਰੀ ਰਾਤ ਨੂੰ ਜ਼ਰੂਰ ਕਰਦੇ। ਜ਼ਿੰਦਗੀ ਦੇ 22 ਸਾਲ ਗੁਜ਼ਾਰੇ ਔਰ 73 ਸਾਲ ਦੇ ਵਿੱਚ ਰੋਜ਼ਾਨਾ ਰਾਤ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੀ ਤਰਸੀ ਪਹੁੰਚ ਚਰਤੀ ਦੇ ਉਹ ਵੈਸੇ ਉਹ ਸੀਨ ਸਾਰੇ ਜਿੱਥੇ ਮਾਂ ਪਿਓ ਨੇ ਖਿਲਾਇਆ ਜਮਾਇਆ, ਉਹ ਯਾਦ ਆਉਂਦੀ ਪਈ, ਇੱਦਾਂ ਉਹ ਗੋਹਾ ਹੋਈਆਂ। ਹਿੰਦੂ ਦੇ ਲੋਹਾਰਦਰ ਖਾਂ ਸੀ, ਛੱਜਾ ਸਿੰਘ ਢੇਰੂ, ਸੁਨਿਆਰਾ ਜਿਹੜਾ ਸੀ ਬਾਬੂ ਮੇਹਰ ਚੰਦ, ਦੋਨੋਂ ਭਰਾ ਸੀ। ਗੈਰ ਮੁਲਕੀ ਦੇ ਮੁੰਡੇ ਸੀ, ਉਹਨਾਂ ਦਾ ਕਸੀਟਾ ਸੁਨਿਆਰੇ ਦਾ, ਇਸ ਤਰ੍ਹਾਂ ਦੀਆਂ ਸਾਂਝਾਂ ਸਨ। ਉਹ ਸਾਂਝਾ। ਤੇ ਹੁਣ ਨਜ਼ਰ ਲੱਗ ਗਈ ਹੈ, ਕੀ ਹੋਇਆ? ਇਹ ਤਾਂ ਅੱਲਾ ਜਾਣੇ, ਕਿਸੇ ਆਪਣੇ ਗੁਰੂ ਤੋਂ ਤੂੰ ਪੁੱਛੀ, ਮੈਂ ਆਪਣੇ ਪੀਰ ਕੋਲ ਪੁੱਛੂ ਕੀ ਸਾਨੂੰ ਮੁਸੀਬਤ ਬਣੀ, ਕੀ ਮੁਸੀਬਤ ਬਣ ਗਈ ਵਾਕਈ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵੰਡ ਦਾ ਕਿੱਸਾ, ਪੰਜਾਬ ਦੀ ਕਹਾਣੀ, ਉਸੇ ਹੀ ਕਹਾਣੀਆਂ ਨੂੰ ਲੈ ਕਰਕੇ ਅਸੀਂ ਬੈਠੇ ਹਾਂ ਜੀ ਟੋਬਾ ਟੇਕ ਸਿੰਘ ਦੇ ਇੱਕ ਪਿੰਡ ਦੇ ਵਿੱਚ। ਆਓ ਗੱਲਬਾਤ ਦੀ ਸਾਂਝ ਬਤਾਈਏ। ਬਾਬਾ ਜੀ ਕੀ ਹਾਲ ਚਾਲ ਨੇ? ਠੀਕ ਆ। ਤਬੀਅਤ ਸੇ ਠੀਕ ਜੇ? नहीं तो ये तो गड़बड़ कर दी, 96 साल उम्र हो गई, अच्छा नजर भी बीक आ, कन्ना तो भी सुनता नहीं, अच्छा ते मसाने की कसर भी हो गई। चलो रब सोना तो वैसे तेरी दुआ ना सरदार जी अजे तुरया फिरदा बगैर सहारे हो। अच्छा छोटा जरूर हैगा को, अपने वजूद की सफाई भी अजे खुद करदा। चलो रब सोना हाँ, जो कुछ ਤੁਹਾਨੂੰ ਵੀ ਨਾ, ਸਿਹਤ ਇਹ ਦੁਆ ਵੀ ਕਰ- ਬਖਸ਼ੇ। मगर यही दुआ करदा भी ज़्यादा चलदियां
ਚੱਲਦਿਆਂ ਦੱਸ ਨਹੀਂ ਜਾਣਾ ਤਾਂ ਹੈਗਾ ਇੱਕ ਦਿਨ। ਚਲੋ ਅੱਲਾ ਸੋਹਣਾ ਖੈਰ। ਜਾਣਾ ਨਾ? ਹਾਂਜੀ ਉਹ ਤੇ ਬਰ ਹੱਕ ਆ ਜੀ, ਕਾਨੂੰਨ ਹੀ ਉਹੀ ਹੈ। ਨਾਂ ਕੀ ਤੁਹਾਡਾ? ਅਬਦੁਲ ਹਕ। ਅਬਦੁਲ ਹਕ। ਤੁਹਾਡੇ ਵਾਲਿਦ ਸਾਹਿਬ ਦਾ? ਰਹਿਮਤ ਅਲੀ। ਰਹਿਮਤ ਅਲੀ। ਹਾਂ। ਦਾਦਾ ਮੁਹਤਰਮ ਦਾ ਨਾਮ? ਦਾਦੇ ਦਾ ਨਾਮ ਇਮਾਮਦੀਨ। ਇਮਾਮਦੀਨ। ਇਮਾਮਦੀਨ ਦੇ ਬਾਪ ਨਾਲ ਕਾਦਰ ਬਖਸ਼। ਕਾਦਰ ਬਖਸ਼। ਅੱਛਾ ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਨਹੀਂ ਅਸੀਂ ਉਧਰੋਂ ਆਏ ਯਾਰ। ਉਧਰੋਂ ਆਏ ਹੋ? ਹਾਂ। ਤੇ ਆ ਪਿੰਡ ਸਾਡਾ ਹੈਗਾ ਅੰਗਰੇਜ਼ਾਂ ਨੇ ਮਰਬੇ ਜਿਹੜੇ ਦਾਰਾਪੁਰ। ਅਸੀਂ ਮਹਾਜਰ ਹੋ ਕੇ ਆਏ ਹਾਂ। ਮਹਾਜਰ ਹੋ ਗਿਆ? ਮਹਾਜਰ ਹੋ ਕੇ ਆਏ ਹਾਂ। 3.5 ਮਹੀਨੇ 9ਵੇਂ ਮਹੀਨੇ ਦੀ 3 ਤਾਰੀਖ ਨੂੰ ਨਿਕਲੇ। 1947 ਚ। ਅੱਛਾ ਮਤਲਬ 14 ਅਗਸਤ ਨੂੰ ਜਿਹੜੇ ਆਜ਼ਾਦੀ ਹੋਈ ਉਹਦੇ ਕਿਲੇ ਗੋਬਿੰਦਗੜ੍ਹ ਚ ਨਜ਼ਰਬਾਨ ਸੀ। ਮੈਂ ਨਜ਼ਰਬਾਨ ਸੀ? ਤੁਸੀਂ ਨਜ਼ਰਬਾਨ ਸੀ। ਲਾਹੌਰ ਟ੍ਰੇਨਿੰਗ ਹੋ ਰਹੀ ਸੀ ਨਾ। ਲਾਹੌਰ 6 ਨੰਬਰ ਡਿਪੂ ਟ੍ਰੇਨਿੰਗ ਹੋ ਰਹੀ 29 ਜ਼ਿਲ੍ਹਿਆਂ ਦੇ ਰੰਗੂਰ ਸਾਰੇ ਇਕੱਠੇ ਸੀ। ਅੱਛਾ ਉਹਨੇ ਯਕਦਮ ਇੱਕ ਦਿਨ ਕਿਹਾ ਕਿ ਉਹਦੇ ਦੇ ਲੋਕ ਜਿਹੜੇ ਇੱਕਦਮ ਆਪਣੇ ਬਿਸਤਰੇ ਬੰਦ ਲਓ। ਉਹਨੇ ਗੱਡੀ ਲਾ ਲਿਆ ਅੰਮ੍ਰਿਤਸਰ ਸਟੇਸ਼ਨ ਦੇ ਲਾਗ ਤੱਕ ਕਿਲੇ ਗੋਬਿੰਦਗੜ੍ਹ ਚ ਲੈ ਗਿਆ। ਅੱਛਾ ਕਿਲਾ ਗੋਬਿੰਦਗੜ੍ਹ ਤੈਨੂੰ ਪਤਾ ਦੁਆਲੇ ਨਹਿਰ 12 ਫੁੱਟ ਚੱਲ ਕੇ 12 ਫੁੱਟ ਦੀ ਬਾਹਰ 12 ਫੁੱਟ ਚੱਲ ਕੇ ਦੂਸਰੀ ਦੀ ਬਾਹਰ ਉਹ ਉੱਤੇ ਚਾਰੋਂ 4 ਪਟਾਰੇ ਜਿਹਦੇ ਵਿੱਚ ਪੁਲਿਸ ਦੀ ਰਿਹਾਇਸ਼ ਸੀ। ਅੱਛਾ ਅੰਮ੍ਰਿਤਸਰ ਸ਼ਹਿਰ ਨੂੰ ਆ ਜਾ ਅੱਖਾਂ ਨੇਕ ਅੱਖਾਂ ਦੀਆਂ ਗੁਨਾਹਗਾਰ ਅੱਖਾਂ ਨਾਲ ਸੜਦਾ ਦੇਖਿਆ। ਓਏ ਹੋਏ ਜਿਸ ਲਈ ਇੱਕ ਦੂਜੇ ਦੀ ਅੱਗ ਲਾਈ ਉਹ ਸੜਦਾ ਦੇਖਿਆ। ਅੱਛਾ ਕਿਉਂ ਪਟਾਰੇ ਉੱਚੇ ਸੀ। ਹਾਂ ਅਸੀਂ ਸ਼ਹਿਰ 'ਚ ਨਹੀਂ ਗਏ ਉੱਚੇ ਥਾਂ ਉਹਨਾਂ ਪਟਾਰਿਆਂ 'ਚ ਮੈਂ ਬੈਠਾ ਸੀ। ਉਹਦੇ ਵਿੱਚ ਗੁਜ਼ਾਰੀ ਅਸੀਂ ਈਦ ਵਾਲੇ ਦਿਨ ਮੁਸ਼ਕਿਲ ਦੇ ਨਾ ਈਦੋਂ ਪਹਿਲੇ ਦਿਨ ਉੱਥੋਂ ਛੁਟਕਾਰਾ ਹੋਇਆ। ਚਾਹ ਪੀਣ ਗਿਆ ਤਾਂ ਐਸਪੀ ਅੰਗਰੇਜ਼ ਸੀਗਾ। ਅੱਛਾ ਉਹਨੇ ਪੁੱਛਿਆ ਮੈਂ ਕਿਹਾ 600 ਲੜਕਾ ਮੁਸਲਮਾਨ ਆਇਆ ਸੀ ਨਾਟਕਾ ਮੁੰਡੇ ਸੀ 60। ਉਹਨੇ ਫਿਰ ਸਰਦਾਰਾਂ ਨੂੰ ਕਿਹਾ ਵੀ ਇਹਨੂੰ ਬਾਹਰ ਛੱਡੋ। ਉਹ ਕਹਿੰਗੇ ਬਾਹਰ ਮਾਰਸ਼ਲ ਲਗਾਇਆ। ਉਹਦੇ ਫੌਜ ਉੱਥੇ ਆ ਚੁੱਕੀ ਸੀ। ਕੁਛ ਬਲੋਚ ਦੇ ਬੰਦੇ ਸੀ ਕੋਈ ਡੋਗਰਾ ਸੀ। ਅੱਛਾ ਮਾਰਸ਼ਲ ਲੱਗਾ ਅਸੀਂ ਨਹੀਂ ਜਾਣਾ। ਅੰਗਰੇਜ਼ ਨੇ ਕਿਹਾ ਵੀ ਇਹਨਾਂ ਬੰਦਿਆਂ ਨੂੰ ਆਜ਼ਾਦ ਕਰਕੇ ਸਟੇਸ਼ਨ 'ਤੇ ਪਹੁੰਚਾਓ। ਉਹ ਕਹਿੰਗੇ ਨਹੀਂ। ਹੋਰ ਉਹਨੇ ਕਿਹਾ ਆਪਣੇ ਸਿਵਲ ਕੱਪੜੇ ਪਾ ਦੇਣ ਬਾਕੀ ਸਮਾਨ ਸਾਰਾ ਗੌਰਮੈਂਟ ਦਾ ਜਮ੍ਹਾਂ ਕਰਾਉਣ। ਅਗਰ ਸ਼ੌਕ ਹੈ ਤਾਂ ਇੱਕ ਵਰਦੀ ਪੁਲਿਸ ਦੀ ਪਹਿਨ ਦਾ ਪਹਿਨ ਕੇ ਨਿਕਲੇ ਆ ਤੋਂ ਬਾਅਦ ਮਾਰਸ਼ਲ ਲਗਾਇਆ ਸੀ। ਅੱਛਾ ਅਸੀਂ ਪਾਕਿਸਤਾਨ ਦੀ ਸਾਈਡ ਨੂੰ ਚੱਲੇ ਆ। ਜਦੋਂ ਅਸੀਂ ਆਏ ਆ ਅੱਧ ਖਮੀਲ ਉੱਥੇ ਦੀ ਬਾਹਰ ਟੱਪ ਗਏ। ਅੱਗੇ ਛਿੜ ਸੀਗਾ ਜਿਹਦੇ ਵਿੱਚ ਬੇਬਾ ਹਾਜੀਪੁਰ ਦਤਾਰਪੁਰ ਦਾ ਬਾਂਸ ਪਿਆ ਸੀ। ਅੱਛਾ ਇੱਕ ਡਾਂਗ ਚੱਕ ਲਈ ਸੀ ਉਹ 40 45 ਮੁੰਡਿਆਂ ਨੇ। ਅੱਗੇ ਆ ਕਿ ਛਿੜ ਖੁੱਲ੍ਹਾ ਸੀ ਉੱਥੇ ਟੀਨ ਸੀ ਕਿ ਟੀਨ ਚੱਕ ਲਿਆ। ਦੁਨੀਆ ਅੰਬਰਸਰ ਦੀ ਜਿਹੜੇ ਦੋਹਾਂ ਪਲੇਟਫਾਰਮਾਂ 'ਤੇ ਨੰਬਰ 1 ਪਲੇਟਫਾਰਮ ਖਾਦੀ ਸੀ ਫੌਜ ਕੋਲ ਸੀ। ਅੱਛਾ ਉਹ ਜਿਹੜੇ ਪੀਪੇ ਖੋਲ੍ਹੇ ਸੇ ਦੇ ਮਰਬੇ ਦੇ ਸੀ। ਅੱਛਾ ਉਹ ਅਸੀਂ ਉਹਨੂੰ ਤਕਸੀਮ ਕਰਤੇ। ਉਹ ਤਕਸੀਮ ਕਰਦੇ ਜਿਹੜਾ ਸੀਗਾ ਫੌਜ ਦਾ ਕਮਾਂਡਰ ਬਲੋਚ ਦਾ ਉਹ ਸੀ ਪਠਾਨ। ਉਹ ਕਹਿੰਦਾ ਮੰਨਦੇ ਮੇਰੇ ਥੋੜ੍ਹੇ ਤੁਸੀਂ ਵਰਦੀ ਤੁਹਾਡੇ ਕੋਈ ਹਿਫਾਜ਼ਤ ਕਰੋ। ਅੱਛਾ ਕਿਉਂ ਇੱਥੇ ਰੋਜ਼ ਬੰਬ ਸਿੱਟਦੇ ਆ। ਅੱਧ ਨੂੰ ਰਾਤ ਗਈ ਆ ਤਾਂ ਨੰਬਰ 1 ਪਲੇਟਫਾਰਮ 'ਤੇ ਇੱਕ ਡੈਂਪ ਪਿਆ ਉਹਦਾ ਸ਼ੱਕ ਪਈ ਬੰਦਾ। ਬਾਅਦ ਮੈਂ ਸੰਤਰੀ ਨੇ ਠਾ ਲਿਆ ਜਿਹਦੇ ਪਾਕਿਸਤਾਨ ਦੇ ਸੀੜੀਆਂ 'ਤੇ ਖੜਿਆ ਉਹ ਕੋਈ ਨਹੀਂ ਗੱਡੀ 7 ਹੈਂਡ ਗਰਨੇਡ 36 ਇੰਚ ਗਰਨੇਡ ਸੀ। ਅੱਛਾ 7 ਉਹ ਲਾਲਾ ਉਹਨੇ ਪੁੱਛਿਆ ਮੇਜਰ ਸਾਹਿਬ ਨੂੰ ਇੱਦਾਂ ਹੋਈ। ਉਹ ਕਹਿੰਦਾ ਇਹਨੂੰ ਉਤਾਰ ਦਿਓ ਜਿਹੜੇ ਤੁਹਾਡੀ ਰੇਂਜ 'ਚ ਉਹਦੇ 28 ਰਾਉਂਡ ਦਾ ਫਾਇਰ ਕਰ ਦਿਓ। ਅੱਛਾ ਇਹ ਤੈਨੂੰ ਸਰਦਾਰਾ ਮੈਂ ਦੱਸਦਾ। ਉਹਨੇ 28 ਰਾਉਂਡ ਕੱਢ ਕੇ ਉਹਨੂੰ ਉਡਾ ਦਿੱਤਾ। ਜਿਹੜਾ ਉਸ ਮਹਾਜਰਾਂ 'ਤੇ ਆਈ ਗਰਨੇਡ ਸੱਟਾਂ। ਦੂਸਰਾ ਵਾਕਿਆ ਤੇ ਇੰਡੀਆ ਦੀ ਪੌੜੀਆਂ 'ਤੇ ਹੋਇਆ। ਅੱਛਾ ਮੁਸਲਮਾਨ ਰਾਏ ਦੋ ਨੇ ਉਹਨੂੰ ਕਤਲ ਕਰਤਾ। ਉਹ 'ਤੇ ਵੀ ਫੌਜ ਦੇ ਬੰਦੇ ਨੇ ਫੈਰ ਮਾਰ ਕੇ ਮਾਰਿਆ। ਅੱਛਾ ਸੁਣਿਆ ਦਿਨ ਨੂੰ 4 ਵਜੇ ਗੱਡੀ ਆਈ ਆ। ਉਹਦੇ ਜਲੰਧਰ ਲਾਈਨ ਬੰਦ ਸੀ। ਉਹ ਗੱਡੀ 3 ਇੰਜਣ ਸੀ 100 ਕੁ ਡੱਬਾ ਸੀ। ਅਸੀਂ ਉਹਦੇ ਵਿੱਚ ਚੜ੍ਹ ਗਏ। ਉਹ ਸਿੱਧੀ ਆਈ ਪਾਕਿਸਤਾਨ। ਅੱਛਾ ਜਿਹਦੇ ਚੱਲੀ ਆ ਸਾਡੀ ਛੱਤ ਸਿੱਧੀ ਹੋ ਗਈ। ਇੰਨਾ ਸਮਾਨ ਸ਼ਹਿਰ ਦੇ ਲੋਕਾਂ ਨੇ ਲੱਦਿਆ ਸੀ। ਅਸੀਂ ਉਹ ਬਾਂਸ ਖੜੇ ਕਰਦਾ ਮੈਂ ਤੈਨੂੰ ਕਹੀ ਨਹੀਂ
ਉਹਨਾਂ ਦਾਠੀਆਂ ਨੇ ਸਾਨੂੰ ਉਹ ਛੱਤ 'ਤੇ ਕੰਮ ਦਿੱਤਾ। ਅੱਛਾ। ਜੇ ਤੈਨੂੰ ਦੱਸਿਆ ਹਾਜੀਪੁਰ ਦਸਾਰਪੁਰ ਦਾ ਬਾਂਹ ਤੈਨੂੰ ਪਤਾ ਮਸ਼ਹੂਰ ਆ, ਮਸ਼ਹੂਰ ਆ ਮਕੇਰੀਆਂ ਤੋਂ ਅੱਗੇ। ਹਾਂਜੀ। ਉਹ ਜਨਾਬ ਤਾਰ ਖਿੱਚੀ, ਉਹਨੇ ਗੱਡੀ ਸਪੀਡ ਕਰਦੇ ਕੋਈ ਖਤਰਾ ਹੋ ਗਿਆ, ਫੌਜ ਦੇ ਉੱਤੇ ਮੋਰਚੇ ਸੀ ਗੱਡੀ ਦੇ। ਅੱਛਾ। ਇਹ ਸ਼ਾਮ ਸਿੰਘ ਦੀ ਅਟਾਰੀ ਲੰਘ ਕੇ ਤੇ ਉਹਨੇ ਗੱਡੀ ਖੜੀ ਕੀਤੀ, ਪੁੱਛਿਆ ਕੀ ਹੋਇਆ, ਜਿਹਦਾ ਨਾਮ ਬਾਘਾ ਰੱਖਿਆ। ਇਹ ਸਟੇਸ਼ਨ ਦਾ ਨਾਮ ਸ਼ਾਮ ਸਿੰਘ ਦੀ ਅਟਾਰੀ। ਹੁਣ ਵੀ ਇੰਡੀਆ ਵਾਲੇ ਪਾਸੇ ਅਟਾਰੀ ਆ ਤੇ ਪਾਕਿਸਤਾਨ ਵਾਲੇ ਪਾਸੇ ਬਾਘਾ ਅਟਾਰੀ ਸੀ ਨਾ ਜੀ। ਬਾਕੀ ਅੰਮ੍ਰਿਤਸਰ ਤੋਂ ਲੈ ਕੇ ਲਾਹੌਰ ਨਹੀਂ 34 ਮੀਲ ਇੱਦਾਂ ਸਰਬਾ ਸਿੱਧਾ ਮੈਂ ਨਹੀਂ ਦੇਖਿਆ ਕਦੇ। ਅੱਛਾ। ਇਸ ਰੋਡ ਦਾ ਜਿੰਨਾ ਸਰਬਾ ਸਿੱਧਾ। ਅੱਛਾ ਬਜ਼ੁਰਗੋ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਮੈਂ ਤੁਹਾਡੀ ਗੱਲ ਜਿਹੜੀ ਹੈ ਉਹ ਕੱਟਣਾ ਨਹੀਂ ਚਾਹੁੰਦਾ ਸੀ ਇੱਕ ਸਿਰੇ ਤੋਂ। ਆਪਾਂ ਜਿਸ ਪਿੰਡ 'ਚ ਬੈਠੇ ਹਾਂ, ਇਹ ਪਿੰਡ ਦਾ ਕੀ ਨਾਂ? ਇਸ ਪਿੰਡ ਦਾ? ਹਾਂਜੀ। ਨੰਗਲ ਬੁੱਢੀ ਪਿੰਡ। ਨੰਗਲ ਬੁੱਢੀ ਪਿੰਡ 277 ਚੱਕ। 277। ਅੱਛਾ। ਤਹਿਸੀਲ ਕਿਹੜੀ ਪੈਂਦੀ ਇਹਨੂੰ? ਤਹਿਸੀਲ ਨੂੰ ਹੁਣ ਪਾਈ ਗੋਜਰਾ। ਅੱਛਾ, ਗੋਜਰਾ। ਟੋਬਾ ਜ਼ਿਲ੍ਹਾ ਬਣਨੇ ਨਾਲ ਗੋਜਰਾ ਹੋ ਗਈ, ਨਹੀਂ ਜ਼ਿਲ੍ਹਾ ਉਹਦੇ ਤਹਿਸੀਲ ਸਾਡੀ ਟੋਬਾ ਸੀ। ਅੱਛਾ, ਤੁਸੀਂ ਦੱਸ ਦਿੱਤਾ ਵਾ। ਇੱਥੇ ਲੋਕ ਜਿਹੜੇ ਸੀ ਕੋਈ ਜੌਲਾਂ ਦੇ ਸੀ, ਅੱਛਾ, ਕੁਛ ਨੰਗਲ ਦੇ ਸੀ। ਨੰਗਲ ਦੇ। ਅੱਛਾ। ਜ਼ਿਲ੍ਹਾ ਹੈਗਾ ਬੁੱਢੀ ਪਿੰਡ। ਉੱਥੇ ਦੇਖੋ ਜਾਇਦਾਰ ਕਿੱਥੇ ਦਾ ਸੀ, ਔਰ ਅੱਡੇ ਦੇ ਲਾਗੇ 2.5 ਮਰਬੇ ਉਹਦੇ ਸੀ, ਮੈਂ ਨਾਂ ਭੁੱਲ ਗਿਆ। ਇਹ ਦੋਹਾਂ ਹੈ ਰੂੜ ਸਿੰਘ। ਨਹੀਂ ਪਿੰਡ ਕਿਹੜੇ ਦਾ ਸੀ, ਪਿੰਡ ਮੈਨੂੰ ਉਹਦਾ ਭੁੱਲ ਗਿਆ। ਹਾਂ, ਉਹਨੇ ਦੱਸਿਆ ਹੀ ਫਲਾਣੇ ਥਾਂ ਦਾ ਸੀ। ਇਹਦੇ ਵਿੱਚ ਇਹ ਜਿਹੜੇ 8 ਹਫ਼ਤੇ ਹਨ ਇੱਧਰ ਦੇ, ਇਹ ਜੌਲਾਂ ਵਾਲੇ ਦੀ, ਬਾਕੀ ਬੁੱਢੀ ਪਿੰਡ ਦੇ ਸੀ। ਠੀਕ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਉੱਥੇ ਜਿੱਧਰੋਂ ਤੁਸੀਂ ਆਏ ਹੋ, ਹਾਂਜੀ, ਜਿੱਥੇ ਤੁਹਾਡਾ ਜਨਮ ਹੋਇਆ, ਹਾਂਜੀ, ਉਸ ਪਿੰਡ ਦਾ ਕੀ ਨਾਂ? ਦਾਰਾਪੁਰ। ਦਾਰਾਪੁਰ। ਤਹਿਸੀਲ ਕਿਹੜੀ ਸੀ? ਤਹਿਸੀਲ ਹੁਸ਼ਿਆਰਪੁਰ, ਜ਼ਿਲ੍ਹਾ ਹਰਿਆਣਾ। ਜ਼ਿਲ੍ਹਾ? ਅਸੀਂ ਦਸੂਹੇ ਦੇ ਹੱਦ ਬੰਨੇ ਦੇ ਸੀ। ਅੱਛਾ। ਉਧਰਲੀ ਸਾਈਡ ਦੇ ਦਸੂਹੇ ਆਉਂਦੇ, ਸਾਡੇ ਮਕਾਨਾਂ ਦੇ ਪਰਨਾਲੇ ਦਸੂਹੇ ਤਹਿਸੀਲ ਦੇ ਪਿੰਡਾਂ ਹੀ ਗਿਰਦੇ ਸੀ। ਅੱਛਾ। ਮਲੀਆਂ ਬਡੋਰੀ ਨਾਲ ਪਿੰਡ ਸੀ ਰਾਜਪੂਤਾਂ ਦਾ, ਉਹ ਤਹਿਸੀਲ ਦਸੂਹੇ ਦਾ ਸੀ। ਅਸੀਂ ਹੱਦ ਬੰਨੇ ਦੇ ਆ। ਹੱਦ ਬੰਨੇ ਦੇ ਸੀ। ਤੁਹਾਡੇ ਪਿੰਡ ਦੇ ਵਿੱਚ ਕੀ ਨਾਂ ਦੱਸਿਆ ਤੁਸੀਂ? ਹਾਂਜੀ, ਕੀ ਨਾਂ ਦੱਸਿਆ ਪਿੰਡ ਦਾ? ਦਾਰਾਪੁਰ। ਦਾਰਾਪੁਰ ਦੇ ਵਿੱਚ ਹਿੰਦੂ, ਮੁਸਲਮਾਨ, ਸਿੱਖ ਸਾਰੇ ਰਹਿੰਦੇ ਸੀ? ਦਾਰਾਪੁਰ ਦੇ ਵਿੱਚ ਸੁਨਿਆਰੇ, ਦੁਆਰ ਤਰਖਾਨ, ਇਹ ਸੀ ਹਿੰਦੂ। ਇਹ ਸੀ ਹਿੰਦੂ ਸੀਗੇ। ਹਾਂ, ਇਹ ਸਾਡੇ ਨਾਲ ਚੱਲਦੇ ਸੀ। ਬਕਾਇਦਾ ਮਹਿਮਾਨ ਆਵੇ ਕੁੱਕੜ ਜਾ ਕੇ ਮੌਲਵੀ ਜ਼ਿਵਾ ਕਰਾ ਕੇ ਖਾਂਦੇ ਸੀ। ਅੱਛਾ। ਇਹ ਤੈਨੂੰ ਮੁੱਖਲੀ ਗੱਲ ਦੱਸਣਾ ਸਰਦਾਰਾ, ਉਹ ਸਾਡੀ ਰਸਮ ਰਿਵਾਜ 'ਤੇ ਚੱਲਦੇ ਸੀ। ਅੱਛਾ। ਆਪਣਾ ਉਹ ਘਾੜ ਕਰਦੇ ਸੀ। ਜਿਹੜੇ ਮਿਸਤਰੀ ਸੀ ਉਹ ਸਾਡੀ ਆ ਦਸਤਕਾਰੀ ਦਾ ਸਮਾਨ, ਹੱਲ ਪਜਾਲੀਆਂ, ਗੱਡੇ, ਜੋ ਕੁਝ ਬਣਾਉਂਦੇ ਸੀ। ਸੀਗੇ ਚੰਦ ਦੇ ਘਰ, ਉਹ ਸੀ। ਉਮਰ ਤੁਹਾਡੀ ਕਿੰਨੀ ਹੈਗੀ ਹੁਣ? ਉਮਰ ਮੇਰੀ 96 ਹੈਗੀ ਆ। ਪਹਿਲੇ ਮਹੀਨੇ ਦੀ 11 ਤਾਰੀਖ ਤੇ 96 ਮੁੱਕ ਜਾਣੀ ਆ। ਯਾਨੀ ਕਿ ਉਸ ਵੇਲੇ ਤੁਹਾਡੇ 23 ਕੁ ਸਾਲ ਉਮਰ ਹੈ ਸੀ? 22 ਸਾਲ ਉਮਰ ਸੀ। 1925 ਦੀ ਪੈਦਾਇਸ਼ ਸੀ। ਅੱਛਾ, 22 ਸਾਲ ਉਮਰ। ਹਾਂ। ਤੇ ਸ਼ਾਦੀ ਮੇਰੀ ਹੋ ਗਈ ਸੀ। ਉਸ ਵੇਲੇ ਵਿਆਹ ਹੋ ਗਿਆ ਸੀ? ਸ਼ਾਦੀ ਹੋ ਗਈ, ਬੱਚੀ ਤਾਂ ਮੇਰੇ ਇੱਥੇ 54 'ਚ ਹੋਈ ਆ। ਅੱਛਾ, ਠੀਕ ਹੋ ਗਿਆ। ਹਾਂਜੀ। ਜਿਹੜਾ ਤੁਹਾਡਾ ਦਾਰਾਪੁਰ ਸੀਗਾ, ਦਾਰਾਪੁਰ, ਇਹਦੇ ਮਾਹੌਲ ਕਿੱਦਾਂ ਦਾ ਸੀ? ਰਹਿਣ ਸਹਿਣ ਬਰਾਦਰੀ ਇੱਕ ਸੀ। ਰਹਿਣ ਸਹਿਣ ਬੜਾ ਅੱਛਾ ਸੀ। ਪਿੰਡ ਦੇ ਵਿੱਚ 2 ਖੂਹ ਬੜੇ ਖੁੱਲ੍ਹੇ, ਜਿਹਦਾ ਅਸੀਂ ਪਾਣੀ ਭਰਦੇ ਸੀ। ਅੱਛਾ। 2 ਹੀ ਮਸਜਿਦਾਂ ਸੀ। ਜਿਹੜੀ ਸਾਡੀ ਇਹ ਮਸਜਿਦ ਦੀ ਖੂਹੀ ਆਪਣੀ ਲਾਈ ਹੋਈ ਸੀ। ਜਿਹੜੀ ਦੂਏ ਪਾਸੇ ਦੀ ਉਹ ਖੂਹ ਦੇ ਨਾਲ ਪੈਂਦੀ ਸੀ, ਉਹਦੀਆਂ ਪੌਣੀਆਂ ਨੂੰ ਪਾਣੀ ਇਸਤੇਮਾਲ ਕਰਦੇ ਸੀ। ਅੱਛਾ। ਤੇ ਆਪਸ ਦੇ ਵਿੱਚ ਹਿੰਦੂਆਂ ਮੁਸਲਮਾਨਾਂ ਦਾ ਕਿੱਦਾਂ ਦਾ ਮੁਹੱਬਤ ਸੀਗੀ? ਮੈਂ ਕਿਹਾ ਮੁਹੱਬਤ ਸੀ। ਮੁਹੱਬਤ ਛੱਡ ਕੇ 26 ਘਰ ਚਮਾਰਾਂ ਦੇ ਸੀ। ਅੱਛਾ। ਅਛੂਤ, ਉਹਨਾਂ ਨਾਲ ਪੂਰੀ ਮੁਹੱਬਤ ਸੀ। ਕੋਈ ਨਾਮ ਯਾਦ ਆ? ਹਾਂਜੀ, ਹਿੰਦੂਆਂ ਦੇ ਕੋਈ ਨਾਮ ਯਾਦ ਆ? ਹਿੰਦੂ ਜਿਹੜੇ ਲੋਹਾਰਦਰ ਖਾਨ ਸੀ, ਛੱਜਾ ਸਿੰਘ ਢੇਰੂ। ਛੱਜਾ ਸਿੰਘ ਢੇਰੂ। ਅੱਛਾ। ਸੁਨਿਆਰਾ ਜਿਹੜਾ ਸੀ ਬਾਬੂ ਮੇਹਰ ਚੰਦ, ਦੋਨੋਂ ਭਰਾ ਸੀ। ਬਾਬੂ ਤੇ ਮੇਹਰ ਚੰਦ। ਮੇਹਰ ਚੰਦ। ਅੱਛਾ। ਤੇ ਦੂਸਰਾ ਦਾ ਸ਼ੇਰ ਸੀਗਾ, ਗੈਰ ਮੁਲਕੀ ਉਹਦੇ ਮੁੰਡੇ ਸੀ, ਉਹਦਾ ਨਾਂ ਸੀ ਕਸੀਟਾ, ਸੁਨਿਆਰੇ ਦਾ। ਉਹਦੇ ਮੁੰਡੇ ਬੰਦਰਗਾਹਾਂ ਦੇ ਕੰਮ ਕਰਦੇ, ਉਹ ਗਾਟ ਦਾ ਕੰਮ ਨਹੀਂ ਸੀ ਕਰਦਾ। ਕੀ ਨਾਂ ਦੱਸਿਆ ਤੁਸੀਂ? ਕਸੀਟਾ। ਕਸੀਟਾ। ਹਾਂਜੀ, ਠੀਕ ਹੋ ਗਿਆ। ਹਾਂ। ਬਾਬੂ ਜਿਹੜਾ ਸੀ, ਉਹਦੀ ਦੂਸਰੀ ਸ਼ਾਦੀ ਦਾ ਮੁੰਡਾ ਜੰਮਿਆ ਤੇ ਉਹਨੇ ਉਹਦਾ ਨਾਂ ਆਬਾਦ ਅਲੀ ਰੱਖਿਆ ਸੀ। ਆਬਾਦ ਅਲੀ? ਆਬਾਦ ਅਲੀ। ਆਬਾਦ ਅਲੀ। ਆਬਾਦ ਅਲੀ ਉਹਨੇ ਕਿਹਾ ਇਸਲਾਮੀ ਹੁਕੂਮਤ ਆਬਾਦ ਅਲੀ, ਅਗਰ ਸਿੱਖਾਂ ਦੀ ਆਬਾਦ ਸਿੰਘ, ਜੇ ਹਿੰਦੂ ਹੋਏ ਤਾਂ ਆਬਾਦ ਰਾਮ। ਠੀਕ ਹੋ। ਇਹ ਤੈਨੂੰ ਮੈਂ ਦੱਸਦਾ। ਠੀਕ ਹੈ। ਤੂੰ ਗੱਲ ਜੀ ਪੁੱਛਦਾ। ਉਹਨੇ 3 ਨਾਮਾਂ ਨੂੰ ਮਿਲਾ ਕੇ ਨਾਂ ਰੱਖਿਆ ਸੀ। ਆਬਾਦ ਅਲੀ। ਆਬਾਦ।
ਠੀਕ ਹੈ। ਅੱਛਾ ਤੁਸੀਂ ਉਸ ਵੇਲੇ ਕੀ ਕਰਦੇ ਸੀ? ਜ਼ਮੀਨਾਂ ਜ਼ਿਮੀਂਦਾਰ ਆਪਣੀ ਜ਼ਮੀਨ ਸੀਗੀ। ਅੱਛਾ ਇੱਥੇ ਆ ਕੇ ਵੀ ਉਹ ਪਈ ਆ 12 ਕਿੱਲੇ 12 ਆਡੇ ਉਤੋਂ ਦੇ ਇੱਧਰ ਆਦੀ ਜ਼ਮੀਨ ਆਪਣੀ ਹੈ। ਠੀਕ ਹੋ ਗਿਆ। ਹਾਂਜੀ। ਅੱਛਾ ਜਿਹੜੀ ਮਤਲਬ ਕਿ ਤੁਸੀਂ ਉਸ ਵੇਲੇ ਪੜ੍ਹਦੇ ਵੀ ਰਹੇ ਹੋ? ਹਾਂਜੀ ਪੜ੍ਹਦੇ ਰਹੇ ਹੋ ਤੁਸੀਂ? ਪਿੰਡ ਦੇ ਵਿੱਚ ਲੋਅਰ ਮਿਡਲ ਸਕੂਲ ਸੀਗਾ। ਲੋਅਰ ਮਿਡਲ ਸਕੂਲ। ਅੱਛਾ ਉਹਦੇ ਵਿੱਚ 6 ਕੀਤੀਆਂ। 6 ਕੀਤੀਆਂ ਉੱਥੇ? 6 ਕੀਤੀਆਂ ਉਹਦੇ ਵਿੱਚ। ਉਹਦੇ ਅੰਗਰੇਜ਼ੀ ਸ਼ਹਿਰ ਬਾਜ਼ਾਰ ਮਿਲਦੀ, ਸਾਡੇ ਮਸਾਇਲ ਨਹੀਂ ਸੀ ਇੰਨੇ। ਅੱਛਾ ਜਿਹੜੇ ਲੋਕ ਪੈਸੇ ਵਾਲੇ ਸ਼ਹਿਰ ਬਾਜ਼ਾਰ ਗਏ ਉਹਨੇ ਅੰਗਰੇਜ਼ੀ ਹਾਸਿਲ ਕੀਤੀ। ਅਸੀਂ ਉਹ ਲੋਅਰ ਮਿਡਲ 6ਵੀਂ ਦਾ ਸੈਂਟਰ ਦਿੱਤਾ ਆ। ਅੱਛਾ ਅੱਛਾ ਪੜ੍ਹਨ ਤੋਂ ਬਾਅਦ ਫਿਰ ਤੁਸੀਂ ਪੁਲਿਸ ਦੇ ਮਹਿਕਮੇ 'ਚ ਗਏ? ਮੈਂ ਪੁਲਿਸ ਤੋਂ ਬਾਅਦ ਨਹੀਂ, ਬਾਪ ਮੇਰਾ 40 ਬਿਮਾਰ ਹੋ ਗਿਆ। ਮੈਂ 22 ਕੀਤੀ। ਅੱਛਾ ਠੀਕ ਹੈ। ਸ਼ਾਦੀ ਹੋ ਗਈ। ਉਹ ਘਰ ਦਾ ਮਸਲਾ ਬਣਿਆ। ਬਾਪ ਸਾਡਾ ਪੁਲਿਸ ਦੀ ਨੌਕਰੀ ਨਹੀਂ ਸੀ ਚਾਹੁੰਦਾ। ਅੱਛਾ ਠੀਕ ਹੈ। ਅਸੀਂ ਦਾਣੇ ਲਾਉਂਦੇ, ਝੰਬੋਆ ਪਿੰਡ ਸੀ ਲਾਗੇ, ਉਸੇ ਚਮਾਰ ਬਹੁਤ ਲਾਉਂਦੇ ਸੀ। ਜਿਹਦੇ ਸਾਡੇ ਪਿੰਡ ਦੇ ਕਹਿੰਦੇ ਸਵੇਰੇ ਪੁਲਿਸ ਦੀ ਭਰਤੀ ਆ ਹੁਸ਼ਿਆਰਪੁਰ। ਅੱਛਾ ਉੱਥੇ ਜਾਂਦਾ ਪਰ 12 ਮੁੰਡੇ ਗਏ ਆ, 2 ਅਸੀਂ ਭਰਤੀ ਹੋਏ। 2 ਭਰਤੀ ਹੋਏ? 2 ਬਾਕੀ ਸਾਰੇ ਨਿਕਲ ਗਏ। ਠੀਕ ਹੈ। ਕੋਈ ਨੁਕਸ ਕਿਸੇ ਕੋਈ ਉਹ ਕਾਂਗੜਾ 3-4 ਮਹੀਨੇ ਕੱਟਿਆ ਆ। ਅੱਛਾ ਪਟੀਸ਼ਨ ਤੋਂ ਪਹਿਲੇ ਪਹਾੜਾਂ ਦੇ ਵਿੱਚ ਪਠਾਨਕੋਟ ਚੜ੍ਹ ਕੇ ਅੰਮ੍ਰਿਤਸਰ ਤੇ ਲਾਹੌਰ ਆਏ ਆ। ਅੱਛਾ ਟ੍ਰੇਨਿੰਗ ਖਾਤੇ ਜਿਹੜੇ ਥੇ 29 ਦਿਨਾਂ ਦੀ ਪੁਲਿਸ ਗੌਰਮੈਂਟ ਅੰਗਰੇਜ਼ ਨੇ ਇਕੱਠੀ ਕੀਤੀ ਨਾ ਵੀ ਇੱਥੇ ਟ੍ਰੇਨਿੰਗ ਹੋਊ। ਤੁਸੀਂ ਕਿਹੜੇ ਸੰਨ 'ਚ ਪੁਲਿਸ 'ਚ ਭਰਤੀ ਹੋਏ? 47 ਜੀ। 47 ਜੀ ਭਰਤੀ ਹੋਏ? 47। ਠੀਕ ਹੈ। ਇਹ 2-4 ਮਹੀਨੇ ਬਾਅਦ ਧੱਕੇ ਖਾਦੇ। ਅੱਛਾ ਕਦੋਂ ਆ ਰੌਲਾ ਬਣ ਗਿਆ। ਰੌਲਾ ਬਣ ਗਿਆ। ਜਿਹੜਾ ਤੁਹਾਡਾ ਪਿੰਡ ਸੀ ਦਾਰਾਪੁਰ ਸੌਰੀ ਦਾਰਾਪੁਰ ਜਿਹੜਾ ਤੁਹਾਡਾ ਪਿੰਡ ਸੀਗਾ, ਤੁਸੀਂ ਤੇ ਸੀਗੇ ਪੁਲਿਸ ਮਹਿਕਮੇ 'ਚ। ਹਾਂਜੀ। ਤੇ ਤੁਹਾਡੇ ਪਿੰਡ ਦੇ ਲੋਕ ਕਿੱਦਾਂ ਉੱਠ ਕੇ ਆਏ? ਤੁਹਾਡਾ ਪਰਿਵਾਰ ਕਿੱਦਾਂ ਉੱਠ ਕੇ ਆਇਆ? ਉਹ ਹੁਣ ਗੱਲ ਬੜੀ ਲੰਮੀ ਆ। ਕਰੋ ਜੀ ਲੰਬੀ ਗੱਲ ਤੇ। ਬੜੇ ਪ੍ਰਾਹੁਣੇ ਆ ਹੋਏ ਸੀਗੇ ਸਾਡੇ ਘਰ। ਅੱਛਾ ਦਿਨ ਬਾਅਦ ਛੋਟਿਆਂ ਪਿੰਡਾਂ 'ਚੋਂ ਆ ਗਏ ਹੋਏ ਸੀ। 15 ਕੁੱਕੜ ਕੀਤੇ ਹੋਏ ਪੱਕੇ ਹੋਏ ਸੀ। ਅੱਛਾ ਸਾਡਾ ਘਰ ਪਿੰਡ ਦੇ ਗੁੱਟ ਤੇ ਸੀ। ਅੱਛਾ ਸਵੇਰੇ ਤੇਰੀ ਬਰਾਦਰੀ ਦੇ 55 ਪਿੰਡਾਂ ਦਾ ਹਮਲਾ ਸਾਡੇ ਤੇ ਹੋ ਗਿਆ। ਅੱਛਾ ਹਮਲਾ ਅਜੇ ਹੋਇਆ ਨਹੀਂ, ਲੰਬੜਦਾਰ ਦਾ ਮੁੰਡਾ 4 ਬੰਦੇ ਫੌਜ ਦੇ ਲੈ ਕੇ ਆ ਗਿਆ। ਅੱਛਾ ਉਹ ਫੌਜ ਵਿੱਚ ਸੀ। ਉਹਨੇ ਸਾਨੂੰ ਉਠਾਲ ਕੇ ਹਰਿਆਣੇ ਕੈਂਪ ਪਹੁੰਚਾਉਂਦਾ। ਅੱਛਾ ਸਾਡਾ ਨੁਕਸਾਨ ਨਹੀਂ ਕੋਈ ਹੋਇਆ, ਕੋਈ ਚੀਜ਼ ਨਹੀਂ ਹੋਈ। ਅੱਛਾ ਹਰਿਆਣੇ ਕੈਂਪ ਪਹੁੰਚਾ ਗਏ। ਅੱਛਾ ਮੁੜ ਕੇ ਬਾਪ ਸਾਡਾ ਅੰਦਰ ਨੂੰ ਮੁੜਿਆ। ਉਹਦੇ ਦੀਵਾਰਾਂ ਲੰਘ ਕੇ ਜੋ ਕੱਚੀਆਂ ਬੱਗੀਆਂ ਅੰਦਰ ਆ ਚੁੱਕੇ ਸੀ, ਜਾਣਦੇ ਸੀ। ਕਹਿੰਦੇ ਵੀ ਰਹਿਮ ਤੋਂ ਅੰਦਰ ਨਹੀਂ। ਕਹਿੰਦਾ ਮੈਂ ਆਪਣਾ ਕਹਿੰਦਾ ਕੰਬਲ ਨਹੀਂ ਹੁਣ ਲੈ ਸਕਦਾ ਤੂੰ। ਲੁੱਟ ਲੜਾਈ ਨੂੰ ਅਸੀਂ ਘਰ ਪਹੁੰਚ ਗਏ ਆ। ਹੁਣ ਤੂੰ ਨਿਕਲ ਜਾ। ਅੱਛਾ ਅੱਛਾ ਤੁਸੀਂ ਉਸ ਵੇਲੇ ਜਦੋਂ ਤੁਹਾਡੇ ਪਿੰਡ ਤੇ ਹਮਲਾ ਹੋਇਆ ਸੀ, ਤੁਸੀਂ ਪਿੰਡ 'ਚ ਨਹੀਂ ਸੀਗੇ, ਠੀਕ ਹੈ? ਤੁਸੀਂ ਪੁਲਿਸ ਦੇ ਮਹਿਕਮੇ 'ਚ ਸੀ। ਮੈਂ ਗਿਆ ਤਾਂ ਮੈਂ ਤੈਨੂੰ ਇਹ ਦੱਸਦਾ ਵੀ 3 ਹਮਲਿਆਂ 'ਚ ਵੀ ਬਾਹਰ ਗਿਆ। ਹਾਂ ਈਦ ਦਾ ਦਿਨ ਸ਼ਾਮ ਨੂੰ ਘਰ ਪਹੁੰਚ ਗਿਆ। ਈਦ 14 ਅਗਸਤ ਤੋਂ 3 ਦਿਨ ਮਗਰੋਂ ਈਦ ਹੋਈ ਆ। 14 ਅਗਸਤ ਨੂੰ ਆਜ਼ਾਦ ਹੋਇਆ ਨਾ ਪਾਕਿਸਤਾਨ ਤੇ ਹਿੰਦੁਸਤਾਨ 15 ਨੂੰ ਹੋਇਆ। ਉਹਨਾਂ 'ਚ ਗਿਆ। ਅਸੀਂ ਆਪਣਾ ਪਿੰਡ 9ਵੇਂ ਮਹੀਨੇ ਦੀ 3 ਤਾਰੀਖ ਨੂੰ ਛੱਡਿਆ। ਅੱਛਾ ਆਪਣਾ ਪਿੰਡ 9ਵੇਂ ਮਹੀਨੇ ਦੀ 3 ਤਾਰੀਖ ਨੂੰ ਛੱਡਿਆ, ਯਾਨੀ ਕਿ ਸਤੰਬਰ ਦੀ 3 ਤਰੀਕ ਨੂੰ, ਯਾਨੀ ਕਿ ਜਿਹੜਾ ਅੱਜ ਅਸੀਂ ਬੈਠੇ ਆ ਅੱਜ ਸਤੰਬਰ ਦੀ ਮੇਰਾ ਖਿਆਲ ਕੱਲ ਪਹਿਲੀ ਹੈ ਜੀ। ਕੱਲ ਪਹਿਲੀ ਆ। ਹਾਂ ਅੱਜ ਤੱਕ 31 ਆ। ਠੀਕ ਹੋ ਗਿਆ। ਉਹ ਫਿਰ 3.5 ਮਹੀਨੇ ਸੀ ਕੈਂਪਾਂ 'ਚ ਰਹੇ ਆ। ਕਿਆਡੀ ਬਰਾਦਰੀ ਦੀ ਗੱਡੀ 'ਚ ਬਹਿ ਕੇ ਸਿੱਧਾ ਹੁਸ਼ਿਆਰਪੁਰ ਨਿਕਲ ਗਿਆ। ਅੱਛਾ ਮੈਂ ਕੈਂਪ 'ਚ ਹੋਸ਼ ਨਹੀਂ ਰਿਹਾ। ਸਵੇਰੇ ਗੱਡੀ ਚਲੀ ਉਹ 'ਚ ਬਹਿ ਗਿਆ। ਅੱਛਾ ਪਾਕਿਸਤਾਨ ਨੂੰ। ਜਲੰਧਰ ਸਟੇਸ਼ਨ ਤੇ ਦੇਖਦਾ ਇੱਕ ਮੇਰੇ ਨਾਲ ਮੋਹਣੀ ਮੁੰਡਾ ਬਾਹਮਣਾ ਦਾ ਪੁਲਿਸ ਵਿੱਚ ਸੀ। ਅੱਛਾ ਮੋਹਣੀ। ਹਾਂ ਮੋਹਣ ਸਿੰਘ ਮੋਹਣੀ ਅਸੀਂ ਉਹਨੂੰ ਕਹਿੰਦੇ। ਅੱਛਾ ਉਹਨੇ ਨਜ਼ਰ ਮਾਰੀ, ਚਲ ਗਿਆ ਕਹਿੰਦਾ ਥੱਲਿਆ ਦਾ। ਉਹਨੇ ਰੋਟੀਆਂ ਖੋਲ ਕੇ ਰੱਖੀਆਂ, ਪਰੌਠੇ। ਅੱਛਾ ਕਹਿੰਦਾ ਮੇਰੀ ਮਾਂ ਨੇ ਮੇਰੀ ਪੱਕੇ ਤੇ ਆਂਡੇ ਅਬ ਤੱਕ ਹੁਣ ਅਸੀਂ ਮਿਲਣਾ ਨਹੀਂ। ਹਾਏ ਹਾਏ ਹਾਏ। ਇਹਨੂੰ ਖਾ ਤੇ ਪਾਣੀ ਮੈਂ ਬਾਹਰੋਂ ਲਿਆਵਾਂ ਸਟੇਸ਼ਨ ਤੇ ਸਾਰੇ ਪਾਣੀਆਂ ਯਾਰਾਂ। ਅੱਛਾ ਉਹ ਮੋਹਣੀ ਅਜੇ ਯਾਦ ਆਉਂਦਾ। ਅੱਛਾ ਉਹਨੇ ਪਰੌਠੇ ਖੋਲ ਕੇ ਰੱਖਤੇ, ਉੱਤੇ ਆਂਡੇ ਸੀਗੇ। ਕਹਿੰਦਾ ਮੇਰੀ ਮਾਂ ਨੇ ਪੱਕੇ ਸੀ ਅੰਮ੍ਰਿਤਸਰ ਜਾਣੇ ਨੂੰ। ਅੱਛਾ ਤਾਂ ਤੂੰ ਨਜ਼ਰ ਆਇਆ, ਮੁੜ ਕੇ ਜ਼ਿੰਦਗੀ 'ਚ ਅਸੀਂ ਮਿਲਣਾ ਨਹੀਂ। ਇਹ ਉਹਦੇ ਬਿਆਨ ਸੀ। ਤੇ ਇਹਨੂੰ ਖਾ ਪਾਣੀ ਮੈਂ ਹੁਣ ਸ਼ਹਿਰ 'ਚ ਲਿਆਉਣਾ। ਅੱਛਾ
ਸਹੀ ਮੁਹੱਬਤ ਕਿੱਦਾਂ ਉਹ ਇਕੱਠੇ ਤੇ ਉਹ ਬਾਹਮਣ ਜਿਹਨੂੰ ਤੁਸੀਂ ਉੱਚਾ ਸਮਝਦਾ ਅਸੀਂ ਸੈਯਦ ਨੂੰ ਸਮਝਦੇ ਹਾਂ 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 ਉਸ ਮੋਹਣੀ ਨੇ ਕਿਹਾ ਵੀ ਹੁਣ ਮੇਰੀ ਮਾਂ ਨੇ ਮੇਰੇ ਲਈ ਪੱਕੇ 'ਚ ਜ਼ਹਿਰ ਨਹੀਂ ਗੀ ਹਾਂ ਕੀ ਬਾਤ ਇਹ ਅਬਦੁਲ ਖਾਂ ਕਿਆ ਉਹ ਸਾਂਝਾ ਹੋਣੀ ਹੈ ਕਿਆ ਉਹ ਪ੍ਰੀਤਾਂ ਹੋਣੀ ਯਾਰ ਸਾਂਝਾ ਤੂੰ ਛੱਡ ਤੇਰੇ ਸਰਦਾਰਾਂ ਤਿੰਨਾਂ ਨੇ ਅੰਮ੍ਰਿਤਸਰ 'ਚ ਉਸ ਕਿਲੇ 'ਚ ਮੈਨੂੰ ਰੋਟੀ ਖਿਲਾਈ ਗਰਾਇਆਂ ਦਾ ਮੇਹਰ ਸਿੰਘ ਸੀ ਅੱਛਾ ਪ੍ਰਤਾਪ ਨਗਰ ਦਾ ਹੁਸ਼ਿਆਰਪੁਰ ਦਾ ਪ੍ਰਤਾਪ ਸਿੰਘ ਸੀ ਅੱਛਾ ਸਾਡੇ ਲਾਗੇ ਮਸੀਤੀ ਸੀ ਉੱਥੇ ਦਾ ਮਲਕੀਤਾ ਮੁੰਡਾ ਸੀ ਮਲਕੀਤ ਸਿੰਘ ਜਿਹੜੇ ਸਾਡੇ ਡਾਂਗਰੀ ਨਾਟ ਗਿਆ ਉਹਨੇ ਉਹ 10 ਵਾਰ ਨਾਲ ਰੋਟੀ ਸਾਨੂੰ ਖਿਲਾਈ ਉਹਨਾਂ ਤਿੰਨ ਬੰਦੇ ਉਹਨਾਂ ਤਿੰਨਾਂ ਬੰਦਿਆਂ ਅੱਛਾ ਇਹ ਮਲਕੀਤਾ ਜਿਹੜੀ ਗੁਆਂਢੀ ਸੀਗਾ ਉਹ ਦੋਨੋਂ ਜਿਹੜਾ ਸੀ ਨਾ ਭਲਵਾਨ ਮੇਹਰ ਸਿੰਘ ਗਰਾਇਆਂ ਵਾਲਾ ਉਹ ਮੁਹੱਬਤ ਬੜੀ ਕਰਦਾ ਮੁੱਕ ਜਾ ਤੂੰ ਸਰਦਾਰ ਜਿੱਦਣ ਉਹ ਸ਼ਰਾਬ ਪੀ ਕੇ 3 ਦਿਨ ਮੇਰੇ ਮੂੰਹ ਨਹੀਂ ਸੀ ਲੱਗਦਾ ਤਾਂ ਮੈਂ ਉਹ ਤੋਂ ਉਮਰ ਛੋਟਾ ਮੈਨੂੰ ਮੀਆਂ ਸਾਹਿਬ ਕਹਿੰਦਾ ਸੀ ਅੱਛਾ ਇੱਦਾਂ ਹੀ ਸ਼ਰਾਬ ਸਾਡੇ ਹੈਗੀ ਆ ਇਹਨਾਂ ਦੇ ਮਤਲਬ ਜਾਇਜ਼ ਨਹੀਂ ਮੈਂ ਉਹਦੇ ਮੱਥੇ ਨਹੀਂ ਲੱਗਾ ਜਿਹੜੇ ਅਸੀਂ 2 4 5 ਮਹੀਨੇ ਇਕੱਠੇ ਰਹੇ ਅੱਛਾ ਤੁਸੀਂ ਕਿੰਨੇ ਚਿਰ ਗੋਬਿੰਦਗੜ੍ਹ ਤੁਸੀਂ ਕਿਲ੍ਹਾ ਦੱਸਿਆ ਹਾਂ ਤੁਸੀਂ ਉੱਥੇ ਕਿਸ ਤਰ੍ਹਾਂ ਬੰਦ ਹੋਏ ਮਗਰ ਜਿਹੜੇ ਜੋ ਚੱਕੇ ਨਾ ਲਾਹੌਰੋਂ ਉਹਨੇ ਕਿਹਾ ਇੰਡੀਆ ਦੀ ਭਰਤੀ ਵਾਲੇ ਜਿੰਨੇ ਲੜਕੇ ਸਾਰੇ ਅੰਮ੍ਰਿਤਸਰ ਉੱਤੋਂ ਜਾਓ ਅੱਛਾ ਸਹੀ ਕਿਉਂਕਿ 13 ਜ਼ਿਲ੍ਹੇ ਝਾੜੇ ਆਏ 16 ਇੱਧਰ ਆਏ ਅੱਛਾ 29 ਦੀ ਤਕਸੀਮ ਹੋਈ ਆ ਪੰਜਾਬ ਦੀ ਹਾਂਜੀ 29 ਜ਼ਿਲ੍ਹੇ ਹਾਂਜੀ 13 ਉੱਧਰ ਆਏ ਕਹਿੰਦੇ ਉਹਦੇ ਮੁੰਡੇ ਉੱਤੋਂ ਜਾਓ ਸਾਨੂੰ ਗੱਡੀਆਂ ਜਾ ਕੇ ਕਿਲੇ ਗਾੜੀ ਚਲਾ ਗਿਆ ਅੱਛਾ ਤੁਹਾਨੂੰ ਕੋਈ ਪਤਾ ਨਹੀਂ ਸੀ ਤੁਹਾਡਾ ਪਰਿਵਾਰ ਕਿੱਥੇ ਆ ਉਹਨਾਂ ਦਾ ਕੀ ਹਾਲ ਚਾਲ ਆ ਕੋਈ ਪਤਾ ਨਹੀਂ ਪਰਿਵਾਰ ਜਾ ਕੇ ਘਰੀ ਬੈਠੇ ਮਿਲੇ ਸੀ ਫਿਰ ਅੱਛਾ ਉਸ ਹੱਦਾ ਗੁਲਾ ਹੋ ਗਿਆ ਸੀ ਪੁਲਿਸ ਨੇ ਆ ਕੇ ਹਰ ਹਥਿਆਰ ਲੈ ਲਿਆ ਸੀ ਅੱਛਾ ਮੁਸਲਮਾਨ ਜਿਹੜੇ ਬੈਠੇ ਕੋ ਹਥਿਆਰ ਕੋ ਨਹੀਂ ਛੋਟਾ ਡੰਡਾ ਸੀ ਜਾਂ ਬਰਛੀ ਸੀ ਅੱਛਾ ਬਾਕੀ ਸਭ ਕੁਝ ਲੈ ਲਿਆ ਸੀ ਅੱਛਾ ਤੁਸੀਂ ਕੀ ਵੇਖਦੇ ਹੋ ਕਿ ਆਪਸ ਦੇ ਵਿੱਚ ਜਿਹੜੀਆਂ ਸਾਂਝਾਂ ਸਨ ਜਿਸ ਤਰ੍ਹਾਂ ਤੁਸੀਂ ਮੋਨੀ ਬਾਰੇ ਦੱਸਿਆ ਕਿ ਉਹ ਬਾਹਮਣਾ ਦਾ ਮੁੰਡਾ ਸੀ ਤੇ ਤੁਹਾਡੇ ਵਾਸਤੇ ਰੋਟੀ ਲੈ ਕੇ ਆਇਆ ਦੇਖ ਮੈਂ ਦੱਸਦਾ ਉਸ ਦੀ ਮੁਹੱਬਤ ਜਾਂ ਹੋਣ ਦੀ ਮੈਂ ਇਹ ਕਹਿ ਸਕਦਾ ਇਸ ਪੰਜਾਬ ਦਾ ਜਿਹੜਾ ਪਰਦੇਸੀ ਉਹ ਸਾਡਾ ਭਾਈ ਆ ਅੱਛਾ ਗੁਲਾਮੀ ਸਾਰਿਆਂ ਨੇ ਕੱਟੀ ਆ ਹਾਂ ਕੱਟੀ ਨਾ ਬਿਲਕੁਲ ਉਸ ਵੇਲੇ ਭਾਈ ਆ ਜਦ ਇਹ ਅਸੈਂਬਲੀ ਦੇ ਮੈਂਬਰ ਕਾਇਮ ਹੋਏ ਠੀਕ ਸਿਕੰਦਰ ਹਜ਼ਾਰ ਟਵਾਣਾ ਖਿਜਰ ਹਜ਼ਾਰ ਟਵਾਣਾ ਸੁੰਦਰ ਸਿੰਘ ਮਜੀਠੀਆ ਅਬਦੁਲ ਹਈ ਤੇ ਛੋਟੂ ਰਾਮ ਜਾਟ ਬੜਾ ਨਾਂ ਹੈ ਜੀ ਉਹਦਾ ਇਹ ਪੰਜਾਂ ਨੇ ਉਹਦੇ ਵਿੱਚ ਫਿਰ ਕੋਸ਼ਿਸ਼ ਕੀਤੀ ਆ ਬਾਕੀ ਉਹ ਜਵਾਹਰ ਲਾਲ ਨਹਿਰੂ ਜਾਂ ਕਾਇਦੇ ਆਜ਼ਮ ਗਾਂਧੀ ਉਹ ਸਾਰੇ ਤਾਂ ਕਰਦੇ ਰਹੇ ਜੋ ਕੁਝ ਆ ਇਹ ਨਹੀਂ ਫਿਰ ਉਹਨੇ ਆਪਣਾ ਕਿਰਦਾਰ ਪੰਜਾਂ ਨੇ ਮੈਂਬਰਾਂ ਨੇ ਅਦਾ ਕੀਤਾ ਅੱਛਾ ਬਜ਼ੁਰਗੋ ਤੁਹਾਨੂੰ ਸਿਆਸਤ ਬਾਰੇ ਵੀ ਕਾਫੀ ਨੌਲੇਜ ਆ ਉਸ ਟਾਈਮ ਦੀ ਸਭ ਤੋਂ ਜ਼ਿਆਦਾ ਕੁਰਬਾਨੀ ਲਗਭਗ ਜਿਹੜੇ ਲੋਕ 1947 ਤੋਂ ਪਹਿਲੇ ਆਜ਼ਾਦੀ ਲਈ ਜਿਹੜੇ ਲੜੇ ਆ ਉਹਦੇ 'ਚ 70 ਤੋਂ 80% ਜਿਹੜੀ ਫਾਂਸੀਆਂ ਹੋਈਆਂ ਉਹ ਪੰਜਾਬੀਆਂ ਨੂੰ ਹੋਈਆਂ ਟੋਟਲ ਪੂਰੇ ਹਿੰਦੁਸਤਾਨ ਪਾਕਿਸਤਾਨ ਬਰੇ ਸਗੀਰ ਦੇ ਵਿੱਚ ਜਿਹੜੇ ਗੋਰਿਆਂ ਦੇ ਖਿਲਾਫ ਸੀ ਲੇਕਿਨ ਇਹਦੇ ਬਾਵਜੂਦ ਪੰਜਾਬ ਦਾ ਇੰਨਾ ਮਾੜਾ ਹਾਲ ਕਿਉਂ ਹੋਇਆ ਜਿਸ ਤਰ੍ਹਾਂ ਤੁਸੀਂ ਦੱਸਿਆ ਮੈਂ ਵਾਪਸ ਤੁਹਾਨੂੰ ਉੱਥੇ ਲੈ ਕੇ ਜਾਂਦਾ ਕਿ ਤੁਸੀਂ ਅੰਮ੍ਰਿਤਸਰ ਸ਼ਹਿਰ ਨੂੰ ਸੜਦਿਆਂ ਵੇਖਿਆ ਬਹੁਤ ਸੜਦਾ ਦੇਖਿਆ ਯਾਰ ਆਖਰ ਹੋਇਆ ਕੀ ਸੀ ਬਸ ਜਿਸ ਵੇਲੇ ਪਾਰਟੀਸ਼ਨ ਹੋ ਗਈ ਮੈਂ ਤੇਰੀ ਇੱਜ਼ਤ ਦੀ ਬੇਇੱਜ਼ਤੀ ਕਰਦੇ ਤੂੰ ਮੇਰੀ ਕਰਦਾ ਸੀ ਜਦੋਂ ਤਕਸੀਮ ਹੋ ਗਈ ਫਿਰ ਸਾਡੀ ਗੱਠਜੋੜ ਖਤਮ ਹੋ ਗਈ ਵਜ੍ਹਾ ਕੀ ਸੀ ਅੱਲਾ ਜਾਣੇ ਹੁਣੇ ਤਾਂ ਮੈਂ ਹਜ਼ਾਰਾਂ ਸਾਲਾਂ ਦੀ ਸਾਂਝ ਜਿਹੜੀ ਸੀ ਹਜ਼ਾਰਾਂ ਸਾਲਾਂ ਹੀ ਛੱਡ ਕੇ ਅਸੀਂ ਇਹ ਤਾਰੀਖ ਪੜ੍ਹਿਆ ਤੇ 6 ਮੁਸਲਮਾਨ ਵੀ ਹਕੂਮਤ ਕਰ ਗਿਆ ਫਿਰ ਅੰਗਰੇਜ਼ਾਂ ਨੇ ਕੋਈ ਮੁਗਲਾਂ ਕੋਲੋਂ ਕਿੰਨਾ ਚਿਰ ਸੀ ਗੁਲਾਮ ਰਹੇ ਹਾਂ ਜੀ ਬਿਲਕੁਲ ਰਹੇ ਨਾ ਹਾਂ ਉਸ ਵੇਲੇ ਆਪਣੀ ਸਾਂਝ ਨਾਲ ਹਰ ਰਿਸ਼ਤੇ ਨਾਲ ਚੱਲਦੇ ਸੀ ਰਹੇ ਕਿ ਨਹੀਂ ਤਾਰੀਖ ਦੱਸਦੀ ਆ ਪੰਜੋ ਛੇ ਮੁਸਲਮਾਨ ਵੀ ਆਏ ਲੁੱਟ ਕੇ ਮੁੜ ਕੇ ਕਾਬਲ ਨੂੰ ਮੁੜ ਜਾਂਦੇ ਨੇ ਮੁੜੇ ਨਾ ਮੁੜੇ ਇਹੀ ਤੇ ਇਸ ਗੱਲ ਦਾ ਤੇ ਆਮ ਬੱਚਿਆਂ ਨੂੰ ਅੱਜ ਕੱਲ ਦੀ ਪੀੜ੍ਹੀ ਨੂੰ ਸਮਝਾਉਣਾ ਬੜਾ ਔਖਾ ਹੋ ਜਾਂਦਾ ਉਹ ਬਾਦਸ਼ਾਹ ਹੋ ਤਾਰੀਖ ਮੁੱਕ ਗਈ ਉਹ ਬੱਚੀਆਂ ਮੇਰੀਆਂ ਪੋਤੀਆਂ 16ਵੀਂ ਚ ਪੜ੍ਹਦੀਆਂ ਉਹ ਕਹਿੰਦੇ ਸਾਨੂੰ ਇਹ ਤਾਰੀਖ ਆਈ ਨੇ ਤਾਰੀਖ ਉਹ ਪੜ੍ਹਾਈ ਨਹੀਂ ਜਾਂਦੀ ਹਾਂ ਦੇਖੋ ਜੀ ਲਫ਼ਜ਼ ਡਬਲ ਸੀ ਤਾਲੀਮ व तरबियत हाँ तालीम रह गई तो तरबियत ख़त्म करती
ਤਰਬੀਅਤ ਤੇ ਸ਼ਾਮ ਨੂੰ ਉਸਤਾਦ ਜਮਾਤ ਖੜੇ ਕਰਕੇ ਕੋਈ ਬਿਆਨ ਕਰਦਾ ਸੀ, ਉਹਨੂੰ ਤਰਬੀਅਤ ਕਹਿੰਦੇ ਸੀ। ਹਾਂ ਕਰਦਾ ਸੀ ਨਾ। ਹੁਣ ਸੁਣਦਾ ਹਾਂ ਉਸ ਵੇਲੇ ਸਾਡੀਆਂ ਸਾਂਝਾਂ ਇਹ ਸੀ, ਅੱਛਾ ਅਸੀਂ ਮਨ ਜੰਮਣ ਕੁਛ ਵੀ ਆ, ਹਾਂ ਕਿਸੇ ਵੀ ਹਸਤੀ ਸੀ, ਹੂੰ ਤੁਹਾਡੇ ਸਰਦਾਰਾਂ ਦੀਆਂ ਸਾਡੀ ਜੰਜਾਂ ਦੀ ਗੱਡੀਆਂ ਵੀ ਆਉਂਦੀਆਂ ਸੀ ਹੂੰ ਦਾੜੇ ਮਹਾਲਣ ਵਾਸਤੇ। ਸਹੀ ਉਸ ਦੇ ਸਾਂਝ ਇਹ ਸੀ। ਫਿਰ ਕਈ ਇੱਕ ਲੋਕ ਸੀ, ਉਹ ਤੁਹਾਡਾ ਦਾਰੂ ਸਿੱਕਾ ਕੋਲ ਰੱਖਦੇ ਸੀ, ਹੂੰ ਆਇਆ ਨੂੰ ਪਾਣੀ ਤਾਣੀ ਦੇਣੇ ਨੂੰ ਉਹ ਵੀ ਕੋਲ ਰੱਖਦੇ। ਦੇਖੇ ਬੜੀ ਗੌਰ ਨਾਲ 22 ਸਾਲ ਉਮਰ ਝਟਕਾ ਨਹੀਂ ਆ। ਹੂੰ ਫਿਰ ਚੰਗੇ ਭਲੇ ਪੜ੍ਹੇ ਲਿਖੇ ਦੇ ਹੂੰ ਜਿਹੜਾ ਮਤਲਬ ਉਹਦੇ ਯਾਦ ਨੂੰ ਰੱਖ ਸਕਦਾ, ਕਦੋਂ ਦੀ ਉਹ ਗੱਲ ਬੰਦਾ ਕਰਦਾ। ਹੂੰ ਇਹ ਸਿਰਫ ਆਪਣੀ ਸਮਝ ਦੀ ਗੱਲ ਆ। ਸਮਝ ਦੀ ਗੱਲ ਹੈ। ਹਾਂ, ਕਿਸੇ ਮਹਿਫਲ 'ਚ ਬੈਠੇ ਉਸ ਮਹਿਫਲ ਨੂੰ ਅਟੈਂਡ ਕਰ ਲਿਆ, ਜੋ ਕੁਛ ਸਿਆਣੇ ਕਿ ਬੰਦੇ ਉੱਥੇ ਸਲਾਮ ਦੇਵੋ, ਹੂੰ ਹੂੰ ਪਤਾ ਲੱਗੇ ਅਗਲੇ ਬੰਦੇ ਕੌਣ ਆ। ਹਾਂ ਫਿਰ ਉਹਨਾਂ ਦੀ ਗੱਲ ਸੁਣੋ, ਅਗਰ ਆਉਂਦੀ ਉਹਦੇ ਹਾਵੀ ਹੋ ਕੇ ਤਾਂ ਗੱਲ ਕਰੋ, ਗੱਲ ਨਾ ਕਰੋ। ਹਕੀਕਤ ਹੈ। ਹਾਂ। ਅੱਛਾ ਬਜ਼ੁਰਗੋ, ਮੈਂ ਤੁਹਾਡੇ ਕੋਲ ਜਿਹੜਾ ਸਵਾਲ ਮੈਂ ਪੁੱਛਣਾ ਚਾਹੁੰਦਾ, ਤੁਸੀਂ ਤਾਲੀਮ ਪੁੱਛੋ। ਤੇ ਤਰਬੀਅਤ ਦੀ ਗੱਲ ਕੀਤੀ। ਤਰਬੀਅਤ ਤੇ ਖਤਮ ਹੋ ਗਈ ਹੈ, ਤਾਲੀਮ ਬਿਜ਼ਨਸ ਬਣ ਤਾਲੀਮ ਚੁੱਕੀ ਹੈ, ਇਕੱਲੀ। ਠੀਕ ਹੈ। ਮੇਰਾ ਖਿਆਲ ਆ ਕਿ ਪਿਛਲੇ 500 ਸਾਲ ਦੀ ਜੇ ਆਪਾਂ ਤਾਰੀਖ ਉਠਾਈਏ, ਮਤਲਬ ਸਾਡੇ ਜਿਹੜੇ ਗੁਰੂ ਸਾਹਿਬਾਨ ਨੇ, ਠੀਕ ਹੈ, ਉਹ ਵੇਲਾ ਉਠਾਈਏ ਜਾਂ ਬਾਕੀ ਪੂਰਾ ਮੁਗਲ ਦੌਰ ਵੇਖ ਲਈਏ, ਹਾਂਜੀ। ਸਾਰੇ ਆਪਾਂ ਇਕੱਠੇ ਰਹੇ, ਇਕੱਠੇ ਹਿੰਦੂ ਸਿੱਖ ਮੁਸਲਮਾਨ सब। जब ईसाई। उसे क्या सी, हम्म, हिंदुस्तान हमारा है, हम्म, दूर हटो दुनिया वालों, हिंदुस्तान हमारा, यहाँ हमारे मस्जिद मंदिर सिखों का गुरुद्वारा है। हाय हाय क्या बात। ये उस वेले उन्हें फिल्म च गाया सी, हम्म, मुमताज शांति ने। मुमताज शांति ने, हाँ, ठीक है ठीक है। ਉਹਨੇ ਫਿਲਮ ਦੇ ਵਿੱਚ ਗਾਇਆ। अच्छा ਤੁਹਾਨੂੰ ਮਰ ਗਏ ਨੂੰ 70 ਸਾਲ ਕ ਨਹੀਂ ਹੋਗਾ, ਮੁਮਤਾਜ ਸ਼ਾਂਤੀ ਉਹ ਗਵਈਆ ਵੀ ਉਹ ਸੀ। ਅੱਛਾ, ਮੈਂ ਤੁਹਾਡੇ ਕੋਲ ਫਿਰ ਉਸ ਸਵਾਲ ਤੇ ਆ ਰਿਹਾ ਕਿ ਉਸ ਵੇਲੇ ਜਿਹੜੀ ਸਾਡੀਆਂ ਸਾਂਝਾਂ ਸਨ, ਜਿਹੜੀਆਂ ਸਾਡੀਆਂ ਪ੍ਰੀਤਾਂ ਸਨ, ਠੀਕ ਹੈ, 500 1000 ਸਾਲ ਤੋਂ ਇੱਕ ਰਾਤ ਦੇ ਵਿੱਚ ਐਸਾ ਕੀ ਹੋਇਆ? ਬਸ ਇਹ ਅੱਲਾ ਦਾ ਨਿਜ਼ਾਮ ਸਰਦਾਰਾ, ਹੂੰ ਜਿਹਦੇ ਹਵਾ ਚੱਲਦੀ ਰਹੀ ਹਰ ਇੱਕ ਦੇ ਕੰਨ 'ਚ ਪਈ। ਹੂੰ ਤੂੰ ਸੁਣਦਾ ਕਿ ਨਹੀਂ? ਹੂੰ ਤੂੰ ਇਹ ਸੋਚ ਕਿ ਕਪੂਰਥਲਾ ਤੇ ਅੱਡਾ ਸੀ, ਠੀਕ ਹੈ। ਜੇ ਰਣਜੀਤ ਸਿੰਘ ਦੀ ਮੜੀ ਆ ਹੂੰ ਸ਼ਾਹੀ ਮਸਜਿਦ ਦਾ ਅੱਗੇ ਲਾਹੌਰ ਲਾਹੌਰ। ਹੈਗੀ ਨਾ, ਹੂੰ ਇਹ ਪਗਾਲੀਆਂ ਦੀ ਸੀ। ਹੂੰ ਉਹ ਪਗਾਲਾ ਜਦੋਂ ਸੂਏ ਅਗਲੇ ਉਸਲੇ ਪਾਸੇ ਸੀ। ਅੱਛਾ ਇਹਨਾਂ ਤੋਂ ਗਲਤੀ ਗੁਨਾਹ ਹੋਈ। ਅੱਲਾ ਦਾ ਵਲੀ ਆ ਕੇ ਬੂਹੇ ਮੈਨੂੰ ਬੈਠਾ, ਬੇਗਮਾਂ ਨੇ ਕਿਹਾ ਪਸੀਂ ਨਿਕਲਣਾ, ਹੂੰ ਜਲਾਉਦੀਨ ਉਹਦਾ ਨਾਂ ਸੀ, ਹੂੰ ਪਸੀਂ ਨਿਕਲਣਾ, ਪਰਦਾ ਕਰ। ਉਹਨੇ ਬੜੀ ਅਖੀਰ ਉਹਨੇ ਅੱਖਾਂ ਕੱਢ ਕੇ ਦੇ ਦਿੱਤੀਆਂ। ਪਹਿਲਾਂ ਦੇਖਣਾ, ਉਹਨੇ ਉਹਨੇ ਕਿਹਾ ਕਿ पगाड़ियों का बिस्तरा लपेट दिया, जंगल निकल गया, आँखां निकल गईਆਂ। ਉੱਥੇ ਤੁਹਾਡਾ ਸਰਦਾਰ ਦੁਨੀਆ ਦਾ ਮੰਨਿਆ ਕਿ ਡਾਕੂ ਸੀ, ਜਿਹੜੀ ਤਾਰੀਖ ਨੇ ਦੱਸਿਆ। ਡਾਕੂ ਉੱਥੇ ਲੁਕਿਆ ਸੀ। ਅੱਛਾ, ਮੁਲਕ ਦੇ ਬਰਖਲਾਫ ਉਸ ਰਿਆਸਤ ਦੇ। ਉੱਥੇ ਨੇ ਨਾਰਾ ਮਾਰਿਆ ਗੋਸ਼ਤ ਖਾਣਾ, ਉਹਨੇ ਕੋਈ ਜਾਨਵਰ ਫੜਿਆ ਗੋਸ਼ਤ ਖਲਾਇਆ, ਉਹਨੇ ਮੋਗਰੇ ਮਾਰਨੇ ਸ਼ੁਰੂ ਕੀਤੇ। ਉਹ ਜਲਾਲਉਦੀਨ ਨੇ 6 ਬੈਠਿਆਂ ਖਾਦੇ, 7 ਲੱਠਾਂ ਜਾਂਦਿਆਂ ਦੇ ਬੋਲੀ ਲੱਤਾਂ 'ਚ ਲੱਗਾ। ਕਹਿੰਦਾ ਅਫਸੋਸ 6 ਹਕੂਮਤਾਂ ਬਹਿ ਕੇ ਤੇ 7ਵੀਂ ਦੌੜ ਕੇ ਕਰੇਗਾ ਉਹ ਤੂੰ ਸਿੱਖਾ। ਉਹਦਾ ਫਿਰ ਮਿਜ਼ਾਰ ਨਹੀਂ। ਕਪੂਰਥਲੇ ਰਿਆਸਤ ਅਸਤਬਲ ਦੇ ਵਿੱਚ ਜਲਾਓ ਖਾਨਾ ਕਰਕੇ ਤੇ ਉੱਥੋਂ ਦਫਨ ਕੀਤਾ। ਅੱਛਾ, ਉਸ ਅੱਲਾ ਦੇ ਬੰਦੇ ਨੇ ਤੁਹਾਨੂੰ ਉਸ ਰਿਆਸਤ ਦੀ ਸਰਦਾਰੀ ਦਿੱਤੀ, ਉਹ ਕਪੂਰਥਲੇ ਦੀ। ਠੀਕ ਹੋ ਗਿਆ। ਅੱਛਾ, ਤੁਸੀਂ ਅੰਮ੍ਰਿਤਸਰ ਸ਼ਹਿਰ ਬਾਰੇ ਗੱਲ ਕੀਤੀ। ਅੰਮ੍ਰਿਤਸਰ ਸ਼ਹਿਰ ਦਾ ਕੀ ਹਾਲਾਤ ਸਨ 47 ਦੇ ਵਿੱਚ? ਕੋਈ ਮੈਂ ਤੁਹਾਨੂੰ ਦੱਸਿਆ ਵੀ ਮਕਾਨ ਸ਼ਕਾਨ ਸਾਰੇ ਛੜੇ, ਉਤਰ ਕੇ ਦੇਖ ਨਹੀਂ ਸਕੇ। ਸਭ ਤੋਂ ਵੱਡਾ ਦਰਬਾਰ ਸਾਹਿਬ ਤੁਹਾਡਾ ਉਹਦੇ ਵਿੱਚ। ਹਾਂਜੀ, ਮੀਆਂ ਮੀਰ ਸਾਹਿਬ ਨੇ ਲਾਹੌਰ ਵਾਲਿਆਂ ਨੇ ਤੁਹਾਡੇ ਸਰਦਾਰਾਂ ਨੇ ਖਾ ਕੇ ਨੀਂਹ ਉੱਤੇ ਰਖਾਈ। ਹਾਂਜੀ ਬਿਲਕੁਲ, ਹੈਗੀ ਨਾ। ਹਾਂਜੀ ਬਿਲਕੁਲ, ਉਹ ਰਖਾਈ। ਬਿਲਕੁਲ। ਤੇ ਜ਼ਿਆਦਾਗੜ੍ਹ ਤੁਹਾਡਾ ਤਰਨਤਾਰਨ ਸੀ। ਹਾਂਜੀ, ਦੋਨੋਂ ਜਗ੍ਹਾ ਤੁਹਾਡੀਆਂ ਸੀ ਮੁਕੰਮਲ। ਹਾਂਜੀ, ਮੁਕੰਮਲ ਸੀ ਨਾ। ਹਾਂਜੀ, ਜਿੱਦਾਂ ਅਸੀਂ ਕਹਿੰਦੇ ਮਦੀਨਾ ਸਾਡਾ ਮੁਸਲਮਾਨਾਂ ਦਾ, ਤੁਹਾਡਾ ਉਹ ਗੜ੍ਹ ਸੀਗਾ। ਹਰਮੰਦਰ ਸਾਹਿਬ ਗੜ੍ਹ ਬਿਲਕੁਲ ਹੁਣ ਵੀ ਗੜ੍ਹ ਹੀ ਹੈ। ਗੜ੍ਹ ਹੀ। ਉੱਥੇ ਦੇ ਗਏ ਸੀ 47 ਤੋਂ ਪਹਿਲੇ?
ਨਹੀਂ ਮੈਂ ਨਹੀਂ ਐਵੇਂ ਕਿਹਾ ਮੈਂ ਤਾਂ ਉਹ ਗੱਲ ਕਹਾਣੀ ਪੜ੍ਹੀ ਆ ਅੱਛਾ ਤੈਨੂੰ ਦੱਸਿਆ ਵੀ ਗਏ ਆ ਪਠਾਨਕੋਟੋਂ ਉਤਰ ਕੇ ਅੰਮ੍ਰਿਤਸਰ ਆ ਕੇ ਨਿਕਲ ਆਇਆ ਜੇ ਉਹ ਤੋਂ ਪਹਿਲੇ ਲਾਹੌਰ 2 ਦਫਾ ਦਾਤਰਾ ਵਾਸਤੇ ਆਇਆ ਤੇ ਗੱਡੀ ਬਹਿ ਕੇ ਆਇਆ ਸ਼ਹਿਰਾਂ ਨੂੰ ਉਤਰ ਕੇ ਸੀ ਨਹੀਂ ਸੀ ਉਹ ਜਾਣਦੇ ਹੁੰਦੇ। ਅੱਛਾ ਬਜ਼ੁਰਗੋ ਉਸ ਵੇਲੇ ਤੁਹਾਡਾ ਵਿਆਹ ਵੀ ਹੋਇਆ ਸੀ। ਹਾਂਜੀ ਵਿਆਹ ਤੁਹਾਡਾ ਕਿਹੜੇ ਪਿੰਡ ਹੋਇਆ ਸੀ? ਵਿਆਹ ਮੌਲਵੀਆਂ ਦੀ ਤਲਵੰਡੀ ਸੀ। ਮੌਲਵੀਆਂ ਦੀ ਤਲਵੰਡੀ। ਹਾਂਜੀ। ਅੱਛਾ ਉਸ ਵੇਲੇ ਕਿੱਦਾਂ ਵਿਆਹ ਰੀਤੀ ਰਿਵਾਜ ਕਿੱਦਾਂ ਦੇ ਹੁੰਦੇ ਸੀ? ਵਿਆਹ ਬੜੇ ਵਿਆਹ ਦੇਸੀ ਪਸੰਦ ਦਾ ਕੀਤਾ ਸੀ ਜਾਂ ਨਹੀਂ ਨਹੀਂ ਮੈਨੂੰ ਪਤਾ ਲੱਗਾ ਬਾਬਾ ਜੀ ਬੜੇ ਨਹੀਂ ਸ਼ੁਕਰੀਆ ਮੈਂ ਕਿਹਾ ਥੋੜਾ ਜਿਹਾ ਨਹੀਂ ਨਹੀਂ ਪਸੰਦ ਮੈਂ ਅੱਲਾ ਡਰ ਕੇ ਕਹਿੰਦਾ ਮਟੋਲੀ ਸ਼ਾਦੇ ਨੂੰ ਮੈਂ ਪਸੰਦ ਵਾਲਾ ਕੰਮ ਨਹੀਂ ਕੀਤਾ। ਅੱਛਾ ਮੇਰੇ ਮਾਂ-ਬਾਪ ਨੇ ਕੀਤਾ। ਹੂੰ ਉਹ ਇੱਕ ਬਾਸ਼ਰਾ ਅਲਮਾਮਾ ਦਾ ਪਿੰਡ ਸੀ। ਅੱਛਾ ਉਹਨੀ ਬਾਪ ਸਾਡੇ ਨੂੰ ਕਿਹਾ ਬਾਜਾ ਨਾ ਲਿਆਈ। ਬਾਜਾ ਨਾਲ ਲਿਆਈ। ਇਹ ਕਹਿੰਦਾ ਬਾਜਾ ਲਿਆਉਣਾ। ਅੱਛਾ ਦਰਸੇ ਵਿੱਚ ਸਾਡਾ ਤਾਰਾ ਸੀ। ਹੂੰ ਉਹ ਮਾਘ ਦੀ ਰਾਤ ਸੀ। ਹੂੰ ਮੌਲਵੀ ਅਸਕਰੀ ਪਹਿਲੇ ਦਿਨ ਸ਼ਹੀਦ ਹੋ ਗਿਆ ਸੀ ਜਦੋਂ ਪਾਰਟੀਸ਼ਨ ਹੋਈ ਆ। ਅੱਛਾ ਉਹਨੇ ਕਿਹਾ ਰਹਿਮਤ ਤੈਨੂੰ ਕਹੀ ਬਾਜਾ ਨਾ ਦੇ ਤੂੰ ਬਾਜਾ ਲਿਆ। ਹਾਂ 10 ਵਜੇ ਤਾਰਾ ਬਾਜਾ ਸੁਣਾ। ਹੂੰ ਬੈਂਚਾਂ ਸਾਡੇ ਲਾਗੇ ਨੱਥੂ ਹੋਣੀ ਬਾਜੇ ਵਾਲੇ ਸੀ। ਅੱਛਾ ਉਹ ਨਹੀਂ ਨਿਕਲ ਕੇ ਦੋ ਨਾ ਤਾਂ ਇਹਦਾ ਮੌਲਵੀ ਨੇ ਕੋਲੋਂ ਪੈਸੇ ਦਿੱਤੇ ਤੇ ਜੇ ਲਿਆ ਤੂੰ ਨਹੀਂ ਬਾਜੇ 'ਚ ਨਾ ਤਾਂ ਕਹੀਆਂ ਹਾਂ ਅੱਛਾ ਇਸਲਾਮ ਦੀਆਂ। ਹੂੰ ਮੈਂ ਬੜਾ ਖੁਸ਼ ਆ ਸੀ ਕਿਨੇ ਗਿਆ। ਹਾਂ ਸ਼ਾਦੀ ਪਸੰਦ ਹੀ ਨਹੀਂ ਸੀ। ਹਾਂ। ਫਿਰ ਸ਼ਾਦੀ ਹੁੰਦੀ ਸੀ ਅੱਜ ਵਿਆਹ ਤਾਂ ਅਗਲੇ ਸਾਲ ਉਸ ਦਿਨ ਤੁਰਦੇ ਆ ਕਿੱਥੇ ਸੀ ਇਹਦਾ ਵਿਆਹ ਉਸ ਸਾਡੇ ਨਾਲ ਹੋਇਆ ਤਾਂ ਤਰਾਵਾ ਤਾਂ ਇੱਧਰ ਆ ਕੇ ਹੋਇਆ। ਅੱਛਾ ਠੀਕ 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 ਇਹਨੂੰ ਇਸ ਤਰ੍ਹਾਂ ਜਾਣਦਾ ਵਿਆਹ ਤਾਂ ਬਸਣੀ ਹੋ ਗਿਆ ਸੀ। ਅੱਛਾ ਨਿਕਾਹ ਉੱਥੇ ਹੋ ਗਿਆ ਸੀ। ਮੈਂ ਕਿਹਾ ਵਿਆਹ ਹੋਇਆ ਸੀ ਅੱਛਾ ਸਾਲ ਬਾਅਦ ਤੋਰਦੇ ਹੀ ਕੁੜੀ ਨੂੰ ਹਾਂ ਸਾਲ ਬਾਅਦ। ਅੱਛਾ ਉਹ ਸੁਣਿਆ ਮੈਂ ਕਿ 3-3 4-4 ਦਿਨ ਰਹਿੰਦੀ ਸੀ ਬਰਾਤ ਉਹਨਾਂ ਘਰ। ਨਹੀਂ ਨਹੀਂ ਬਰਾਤ ਝਾਡੀ ਬਰਾਦਰੀ ਹੂੰ ਜਾਂ ਹਿੰਦੂ ਬਰਾਦਰੀ ਤਿੰਨ ਦਿਨ ਰਹਿੰਦੀ ਸੀ। ਅੱਛਾ ਨਕਲਾਂ ਨਾਲ ਹੁੰਦੀਆਂ ਸੀ ਬਕਾਇਦਾ ਜਿੱਥੇ ਬੈਠੇ ਆ ਘਰ ਤੱਕ ਨਕਲਾਂ ਹੁੰਦੀਆਂ ਜਾਂਦੀਆਂ ਸੀ। ਹਾਂ ਇਹ ਅੱਛਾ ਝਾਡੀ ਬਰਾਦਰੀ ਸਾਡੇ ਮੁਸਲਮਾਨ ਦੇ ਇੱਕੋ ਹੀ ਰਾਜ ਸੀ। ਅੱਛਾ ਅੱਛਾ ਤੁਹਾਡੇ ਮੈਂ ਥੋੜੀ ਜਿਹੀ ਪੁਰਾਣੀ ਰੀਤੀ ਰਿਵਾਜ ਵਾਲੇ ਪਾਸੇ ਜਾ ਰਿਹਾ। ਤੁਹਾਡੀ ਬਰਾਦਰੀ ਦੇ ਵਿੱਚ ਸੜਬਾਲਾ ਵੀ ਬਣਾਉਂਦੇ ਸੀ ਨਾਲ ਉਸ ਸੀਗਾ। ਦੌਰ? ਬਣਦਾ ਸੀ। ਇਹ ਦਸਤਾਰ ਲਾਜ਼ਮੀ ਸਾਡੀ ਸੀ। ਦਸਤਾਰ ਲਾਜ਼ਮੀ ਸੀ। ਲਾਜ਼ਮੀ ਕਾਹਦੇ ਵੀ ਜੇ ਸਕੂਲੇ ਗਏ ਆ ਹਾਂ ਅੱਲਾ ਜਾਣਦਾ ਕਿ ਪਗੜੀ ਹਰ ਬੱਚੇ ਦੇ ਸਿਰ ਤੇ ਸੀ। ਹਰ ਜਮਾਤ ਦਾ ਰੰਗ ਅਲੱਗ ਸੀ। ਅੱਛਾ ਮਾਸਟਰ ਵੀ ਨੰਗੇ ਸਿਰ ਨਹੀਂ ਸੀ। ਹੁਣ ਲਾੜੇ ਵੀ ਨੰਗੇ ਸਿਰ ਆ ਮੌਲਵੀ ਵੀ ਨੰਗੇ ਸਿਰ ਆ। ਮੁਖਤੀ ਜੀ ਗੱਲ ਆ ਹਰ ਚੀਜ਼ ਨੰਗੀ ਆ। ਹੂੰ ਜਮਾਤ ਦਾ ਪਗੜੀ ਦਾ ਰੰਗ ਬਦਲਿਆ ਦੱਸਦੇ ਸੀ। ਅੱਛਾ ਫੇਰ ਐਵੇਂ ਤੇਰੇ ਕੋਲ ਟਪਾਰ ਮਾਰਾ ਜਿਹੜੇ ਮੇਰਾ ਬਾਪ ਲੱਗਿਆ ਬਾਹਰ ਖੇਲਦੇ ਨੂੰ ਹੂੰ ਖੱਦਰ ਦੀ ਕਮੀਜ਼ ਆਨੇ ਦੇ ਪਤਲਾਸੇ ਬਸ ਹੇਠੋਂ ਮੈਂ ਨੰਗਾ ਸੀ। ਹੂੰ ਕਸਮ ਵਾਲੀ ਗੱਲ ਉਹਦੇ ਥੱਲੇ ਕੋਈ ਸਲਵਾਰ ਨਹੀਂ ਭਾਈ ਨੰਗਾ ਸੀ। ਹਾਂ ਉਹ ਨੰਗਾ ਸੀ ਯਾਰ। ਜਦੋਂ ਸਕੂਲੇ ਗਿਆ ਮਾਸਟਰ ਰਾਜਪੂਤ ਸੀਗਾ ਹੂੰ ਉਹ ਕਹਿੰਦਾ ਕੱਲੇ ਕੱਲੇ ਨੂੰ ਪਤਾਸਾ ਬਣ ਪਤਾਸਾ ਵੰਡ। ਕੱਲੇ ਕੱਲੇ ਬੱਚੇ ਨੂੰ 200 ਨਫਰੀ ਸੀ ਉਹ ਵੰਡਿਆ। ਹੂੰ ਉਹਦੇ ਸਾਡੇ ਵਸੈਲ ਇਹ ਨਹੀਂ ਸੀ। ਹੁਣ ਜੰਮਦਾ ਬੱਚਾ ਮਾਂ ਤਾਂ ਪੇ 26 ਜੁੱਤੀਆਂ ਉਹਦੇ ਲਿਆਉਂਦੇ। ਮੈਂ ਤੈਨੂੰ ਆਪਣਾ ਦੱਸਦਾ ਮੈਂ ਹੇਠੋਂ ਨੰਗਾ ਸੀ। ਹਾਂ ਸਭ ਕੁਝ ਨੰਗਾ ਹੀ ਤੇ ਇੱਦਾਂ ਪਤਾਸੇ ਝੋਲੀ 'ਚ ਪਾਣਾ ਉਹ ਸਕੂਲ ਦੇ ਮੁੰਡਿਆਂ ਨੂੰ ਬਣਨਾ ਸੀ। ਹੂੰ ਔਰ ਖੱਦਰ ਦੇ ਕੱਪੜੇ ਸਾਦਗੀ ਦਾ ਇੱਕ ਜ਼ਮਾਨਾ ਸੀ। ਬਹੁਤ ਜ਼ਿਆਦਾ ਯਾਰ। ਅੱਛਾ ਵਿਆਹ ਦੀ ਗੱਲ ਤੁਸੀਂ ਘੁਮਾ ਫਿਰਾ ਦਿੱਤੀ। ਵਿਆਹ ਫਿਰ ਮਤਲਬ ਕਿ ਕਿੱਦਾਂ ਤੁਸੀਂ ਗਏ ਬਰਾਤ ਕਿੱਦਾਂ ਗਈ ਚਾਹ ਹੈਗਾ ਸੀ ਲੀੜੇ ਨਹੀਂ ਕਿੱਥੋਂ ਤੈਨੂੰ ਮੈਂ ਸਵਾਏ? ਦੱਸਦਾ ਬਰਾਤ ਅਸਲ ਹੂੰ 80 ਲੋਕ ਪਾਲਕੀ ਝੀਰ ਚੱਕ ਲੈਂਦੇ ਸੀ ਭਾਰੀ ਚੀਜ਼ ਪਾਲਕੀ ਡੋਲੀ 'ਚ। ਅੱਛਾ ਸਾਡੇ ਪਿੰਡ 'ਚ ਲੰਘਦੇ ਸੀ ਤਾਂ ਉਹ ਕਹਿੰਦੇ ਸੀ ਇਹਨੂੰ ਹਸਪਤਾਲ ਚੱਲੇ ਹੋ। ਅੱਛਾ ਇਹ ਤੈਨੂੰ ਅੱਜ ਗੱਲ ਸੁਣਾਵਾਂ ਉਹਦੇ ਵੀ ਗੌਰ ਕੇ ਨਹੀਂ ਸੁਣੀ। ਅੱਛਾ ਮੈਂ ਅੱਲਾ ਮੇਰਾ ਜਾਣਦਾ ਮੇਰੇ ਮਾਂ-ਬਾਪ ਮਰ ਗਿਆ। ਮੈਂ ਘੋੜੀ ਦੀ ਸਵਾਰੀ ਤੇ ਗਿਆ। ਕੋੜੀ ਤੇ ਸਵਾਰ ਗਏ। ਘੋੜੀ ਦੀ ਸਵਾਰੀ ਤੇ ਗਿਆ ਘੋੜੀ ਤੇ ਉਹ ਹੀ ਕਰੀ ਬੈਠਾ ਘੋੜੀ ਤੇ ਹੂੰ ਜਿੱਦ ਵਿਆਹਣ ਗਏ। ਅੱਛਾ ਉਹ ਸਾਡੇ ਕੋਈ ਵਸੈਲ ਨਹੀਂ ਅਸੀਂ ਘੋੜੀਆਂ ਰੱਖੀਆਂ। ਅੱਲਾ ਜਾਣਾ ਮੇਰੇ ਬਾਪ ਨੇ ਕਿੱਥੋਂ ਆਂਦੀ ਬਾਰਾ ਤੈਨੂੰ ਦੱਸਿਆ ਉਹ ਚੱਕਦੇ ਜਿਹੜੀ ਝਾਡੀ ਬਰਾਦਿਆ ਪਿਆ ਕਹਿੰਦੇ ਸੀ ਇਹਨੂੰ ਕਿ ਹਸਪਤਾਲ ਚੱਲੇ ਉਹ ਚੱਕੀ ਜਾਂਦੇ 4 ਜਣੇ। ਅੱਛਾ ਬਜ਼ੁਰਗੋ ਸਾਦਗੀ ਦਾ ਉਹ ਵੇਲਾ ਸੀ। ਲੇਕਿਨ ਤੁਸੀਂ ਦੱਸਿਆ ਕਿ ਤੁਸੀਂ ਫਿਰ ਆਪਣੇ ਪਰਿਵਾਰ ਤੋਂ ਥੋੜਾ ਜਿਹਾ ਲੇਟ ਗਏ ਹੋ। ਹਾਂਜੀ। ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਤੁਹਾਡੀ ਜਿਸ ਤਰ੍ਹਾਂ ਘਰ ਵਾਲੀ ਮਾਪੇ ਤੁਹਾਡਾ ਫਿਰ ਦੁਬਾਰਾ ਮੇਲ ਪਾਕਿਸਤਾਨ 'ਚ ਕਿੱਦਾਂ ਹੋਇਆ? ਹਾਂ ਮੈਂ ਘਰ ਪਹੁੰਚ ਗਿਆ ਸੀ ਨਾ। ਅੱਛਾ ਘਰ ਪਹੁੰਚ ਗਏ ਸੀ।
ਘਰ ਪਹੁੰਚ ਗਿਆ ਸੀ। ਇਹ ਅੱਜ ਤੈਨੂੰ ਦੱਸਦਾ, ਮੇਰੇ ਬਾਪ ਨੇ ਸਾਰਿਆਂ ਨੂੰ ਵਜ਼ੂ ਕਰਾ ਕੇ ਖਾਣੇ ਕੱਪ ਨੂੰ ਕਰਕੇ ਦੁਆ ਮੰਗੀ, ਭਈ ਮਾਰੀ ਤਾਂ ਦੱਸੋ ਮਾਰੀ, ਇੱਕ ਨਾ ਮਾਰੀ। ਕਸਰੋਗਾਰ ਜਿਹੜੀ ਹੋਈ ਨਾ, ਮਾਰੀ ਸਾਰੇ ਮਾਰੀ, ਦੁੱਖ ਨਾ ਦੇਖੀਏ। ਆਨਾ ਦੋ ਦਿਨ ਜਿਹੜੇ ਸੀ ਸਰ ਬਣ ਕੇ ਜੇਬ 'ਚ ਪਾ ਦਿੱਤੇ। ਉਹਦੇ ਰਕਮਾਂ ਨਹੀਂ ਸੀ, ਹੁਣ ਤਾਂ ਥੱਕੇ ਦੀ ਜੇਬ 'ਚ ਵੀ ਰਕਮਾਂ ਉਹ ਬਣਦੇ। ਨਾਲ ਦੱਸਿਆ ਉਹ ਕੈਂਸਾਂ ਦੇ ਵਿੱਚ ਸਾਡੇ ਸਕੇ ਆਏ ਸੀ, ਉਹ ਜ਼ਮੀਨ ਬੋਂਦੇ ਸੀ ਇੱਥੇ। ਅੱਛਾ, ਜਿਹੜਾ ਬਚੇ ਉਹ ਕੈਂਸਾਂ 'ਚ ਆ ਜਾਵੇ। ਫਿਰ ਇਹਦਾ ਉਹ ਦੁਆ ਉਹਨਾਂ ਲੋਕਾਂ ਦੀ ਸੰਨ 1953 ਦੇ 7ਵੇਂ ਮਹੀਨੇ ਦੀ 10 ਤਰੀਕ ਨੂੰ ਮੇਰਾ ਬਾਪ ਸਾਡੀ ਟੀਮ 'ਚ ਫੌਤ ਹੋਇਆ। ਅੱਛਾ, ਜਿਹੜੇ ਜਾਜੀ 4 ਭਾਈ 3 ਭੈਣਾਂ, ਮਾਂ ਪੇ, ਔਰਤ ਮੇਰੀ। ਪਹਿਲਾਂ ਉਹ ਵੰਡ ਤੋਂ 6 ਸਾਲ ਬਾਅਦ। ਅੱਛਾ ਬਜ਼ੁਰਗੋ, ਤੁਸੀਂ ਆਪਣੀ ਜ਼ਿੰਦਗੀ ਦੇ ਬਹੁਤ ਖੂਬਸੂਰਤ ਲਮਹਾਤ ਜਿਹੜੇ ਨੇ ਸਾਡੇ ਨਾਲ ਉਹਦੀ ਸਾਂਝ ਪਾਈ, ਮਜ਼ਾ ਆਇਆ ਤੁਹਾਡੀ। ਮੈਂ ਹੋਰ ਦੱਸਦਾ ਜੀ। ਜੈਪੁਰ ਜਹਾਜ਼ੀ ਦਿਨ ਗੱਡੀ ਚੱਲਦੀ ਸੀ। ਜੈਪੁਰ ਪੁਲਿਸ ਵਿੱਚ ਹਾਜ਼ਰੀ ਦੇ ਦਿਆਂ। ਅੱਛਾ, ਭੁੱਖੇ ਸੀਗੇ। ਕੁਦਰਤੀ ਲੈਲਪੁਰ ਸਟੇਸ਼ਨ ਖਾਨ ਭਰਤੀ ਨੂੰ ਫੌਜਲ ਹੋ ਗਿਆ। ਅੱਛਾ, ਮਲਤਾਨ ਸੈਂਟਰ ਸੀ। 20 ਦਿਨ ਤੋਂ ਬਾਅਦ ਚੱਕਿਆ ਕਰਾਚੀ। ਅੱਛਾ, ਉਸ ਕੈਦੇ ਆਦਮੀ ਨੂੰ 2 ਵਾਰੀ ਜ਼ਿੰਦਾ ਦੇਖਿਆ, ਤੀਜੀ ਉਹਦੇ ਜਨਾਜ਼ਾ ਪੜ ਗਿਆ। 3.5 ਸਾਲ ਕਰਾਚੀ ਰਹਿ ਗਿਆ। ਅੱਛਾ, ਤੁਸੀਂ ਕਾਇਦੇ ਆਜ਼ਮ ਨੂੰ ਮਤਲਬ ਵੇਖਿਆ? ਪਹਿਲੀ ਸ਼ਾਹਰਾਨ ਨਾਲ ਬੈਠਾ ਦੇਖਿਆ, ਦੂਜੀ ਵਾਰੀ ਮਾੜੀਪੁਰੋਂ ਜਿਹੜੇ ਉਹ ਆਪਣੇ ਕਿਹੜੇ ਸ਼ਹਿਰ 'ਚ ਬਲੋਚਿਸਤਾਨ ਦਾ ਜਿੱਥੇ ਮੌਤ ਹੋਈ ਸੀ, ਜ਼ਿਆਰਤ, ਉੱਥੇ ਉਹਦੇ ਮਾੜੀਪੁਰ ਹਵਾਈ ਅੱਡੇ ਸੀ। ਅੱਛਾ, ਫਿਰ ਜਦੋਂ ਮੌਤ, ਹਾਂ ਫੌਜ ਵਿੱਚ ਮੈਂ ਨੌਕਰੀ 8-10 ਸਾਲ ਹੀ ਕੀਤੀ ਫੌਜ ਦੀ। ਮੈਂ ਕਹਾ ਮੈਨੇ ਅੱਛਾ, ਜ਼ਮੀਨਾਂ ਪੈ ਗਈਆਂ, ਸੜਕਾਂ ਜੋ ਕੁਛ ਆਪਣੇ ਫਿਰ ਮਜ਼ਦੂਰੀ ਉਹ ਹੀ ਕੀਤੀ। ਹੁਣ 73-74 ਵਰਿਆਂ ਬਾਅਦ ਉਹ ਧਰਤੀ ਯਾਦ ਆਂਦੀ? ਫਿਰ ਪੁੱਛੋ ਰੋਜ਼ ਰਾਤ ਨੂੰ ਆਪਣੇ ਮਕਾਨ ਢਾਰੇ, ਜੋ ਕੁਛ ਹੈਗੇ, ਖੂਹ ਦਾ ਸੀਨ, ਦਰਵਾਜ਼ੇ ਮੋਰੇ ਪਿੰਡ ਦਾ ਖੂਹ। ਅੱਛਾ, ਜੋ ਕੋ ਕਮਰੇ ਜਿਹੜੇ ਵੀ ਬਣਾ ਹੋਏ ਸੀ, ਉਹਨਾਂ ਦੀ ਸੈਰ ਜਿੱਦਣ ਦਿਲ ਕਰੇ ਅੱਖਾਂ ਮੀਟੇ ਰਾਤ ਨੂੰ ਜ਼ਰੂਰ ਕਰਦਾ। ਜ਼ਰੂਰ ਜਾਂਦੇ ਹੋ? ਜ਼ਰੂਰ, ਮੈਂ ਕਿਹਾ ਕਰਦਾ। ਉਹਨੂੰ ਭੁਲਾਇਆ ਨਹੀਂ। ਜ਼ਿੰਦਗੀ ਦੇ 22 ਸਾਲ ਗੁਜ਼ਾਰੇ ਔਰ 73 ਸਾਲ ਦੇ ਵਿੱਚ ਰੋਜ਼ਾਨਾ ਰਾਤ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਆਪਣੀ ਧਰਤੀ ਪਹੁੰਚ ਗਿਆ। ਧਰਤੀ ਦੇਖ ਲਓ। ਦਿਲ ਨਹੀਂ ਕੀਤਾ 73 ਵਰਿਆਂ ਤੋਂ ਕਿ ਯਾਰ ਮੈਂ ਇੱਕ ਵਾਰੀ ਹੋ ਕੇ ਆਵਾਂ? ਨਹੀਂ, ਉਹ ਚੀਜ਼ ਦਾ ਸ਼ੌਕ ਨਹੀਂ ਆਇਆ। ਇੱਕ ਤੈਨੂੰ ਸਰਦਾਰਾ ਦੱਸਦਾ, ਜਿਸ ਵੇਲੇ ਅਲਰਜੀ ਹੋ ਗਈ ਨਾ, ਉਹਦੇ ਅੱਲਾ ਮੇਰਾ ਜਾਣਦਾ ਹੋ ਗਿਆ ਵੀ ਹੁਣ ਉਧਰ ਅਸੀਂ ਨਹੀਂ ਜਾਣਾ। ਜੋ ਕੁਝ ਹੋਇਆ ਤੈਨੂੰ ਦੱਸਦਾ, ਤੂੰ ਸਰਦਾਰ ਆ, ਖਾਨਦਾਨੀ ਸਰਦਾਰ ਆ। ਜਿਹਨੇ ਕਿਥੇ ਤਾਰਾ ਸਿੰਘ ਅਰੀਆ ਨੇ ਸਰਦਾਰੀ ਸਦਾਈ ਦੱਸੀ ਨਾ ਉਹਨੇ, ਤੇ ਜਿਸ ਤੇ ਤੈਨੂੰ ਦਿਲ ਪੇ ਕੀਤਾ ਨੇ ਵਾਪਸ ਆਉਣਾ ਦਿਲ ਨਹੀਂ। ਬਸੈਲ ਵੀ ਸੀ ਇਹਦੇ ਵਿੱਚ। ਇਹ ਹੋਇਆ ਵੀ ਤੇ ਲਾਹੌਰ ਪਹੁੰਚ ਗਏ, ਆਪਣੇ ਜ਼ਖਮੀ ਛੱਡਣ ਗਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ। ਉਹਦੇ ਹਸਪਤਾਲ ਦੇਖਿਆ, ਉਹਦੇ ਹਰ ਚੀਜ਼ ਤੋਂ ਫਾਰਿਗ ਸੀ। 10-12 ਫੌਜੀ ਸੀ, ਮੈਂ ਪੁਲਿਸ ਵਾਲਾ ਸੀ। ਉਹ ਉੱਥੇ ਜ਼ਖਮੀ ਛੱਡੇ, ਉੱਥੋਂ ਆਪਣੇ ਲਿਆਂਦੇ ਅਸੀਂ ਮੁੜ ਕੇ ਸ਼ਾਹਮਾਰ ਬਾਗ ਕੋ ਸਾਨੂੰ ਉਤਾਰ ਕੇ ਮਿਊ ਹਸਪਤਾਲ ਨੂੰ ਛੱਡ ਕੇ ਫਿਰ ਸਾਨੂੰ ਲਿਆ। ਹੋਰ ਮੈਂ ਸਹੀ ਮੁੜ ਕੇ ਇਰਾਦਾ ਨਹੀਂ ਹੋਇਆ। ਉਹ ਵੈਸੇ ਉਹ ਸੀਨ ਸਾਰੇ ਜਿੱਥੇ ਮਾਂ ਪਿਓ ਨੇ ਖਿਲਾਇਆ ਜਮਾਇਆ, ਉਹ ਯਾਦ ਆਉਂਦੀ ਪਈ, ਇੱਦਾਂ ਉਹ ਗੋਹਾ ਹੋਈਆਂ ਸੀ। ਉਹ ਮਾਵਾਂ ਸਾਡੀਆਂ ਕੰਮ ਕਰਦੀਆਂ। ਹੁਣ ਤੂੰ ਇਹ ਸੋਚ, ਹੁਣ 100% ਬੱਚਾ ਹੱਥਾਂ ਢਿੱਡ ਚੀਰ ਕੇ ਜੰਮਦਾ। ਹਾਂਜੀ, ਉਸ ਵੇਲੇ ਦਾਈਆਂ ਮਾਈਆਂ ਸੱਚੀਆਂ ਘਰੇ ਜਾਣਾ ਹੋਣ ਡਿਆ ਸੀ। ਉਹਨੂੰ 10 ਸਿਰ ਜਾਂ 20 ਸਿਰ ਦਾਣੇ ਦੇਣੇ, 1.25 ਰੁਪਈਆ ਦੇਣਾ ਨਿਆਣਾ ਜੰਮਣਾ। ਜ਼ਮਾਨਾ ਕਿੱਥੇ ਨਿਕਲ ਗਿਆ। ਚਲੋ ਬਜ਼ੁਰਗੋ, ਤੁਸੀਂ ਆਪਣੀ ਗੱਲ ਕੀਤੀ ਕਿ ਰੋਜ਼ਾਨਾ ਜਾਂਦੇ ਹੋ, ਲੇਕਿਨ ਕਦੀ ਦਿਲ 'ਚ ਆਈ ਨਹੀਂ ਉੱਥੇ ਜਾਣ ਦੀ। ਜੇ ਮੌਕਾ ਮਿਲਿਆ ਤੇ ਆਪਣਾ ਘਰ-ਬਾਰ ਲੱਭ ਲੋਗੇ ਉੱਥੇ? ਇਨਸ਼ਾਅੱਲਾ। ਸਹੀ। ਟਾਂਡਾ ਸਟੇਸ਼ਨ ਤੋਂ ਪੂਰਾ 5 ਮੀਲ। ਟਾਂਡਾ ਸਟੇਸ਼ਨ, ਉੜਬਲਾ ਟਾਂਗਾ, ਓੜ ਮੋੜ ਟਾਂਡਾ, ਓੜ ਮੋੜ ਲਿਖਿਆ ਨਾ ਉਹਦਾ। ਉਹ 5 ਮੀਲ ਸੀ। ਹੈਗਾ ਦਸੂਹੇ ਤਹਿਸੀਲ ਦਾ।
ਉਦੋਂ ਹੀ ਕਹਿੰਦੇ 6 ਮੀਲ ਤੇ ਹਰਿਆਣਾ ਸੀ ਸਾਡਾ ਠਾਣਾ ਤੇ 18 ਮੀਲ ਤੇ ਹੁਸ਼ਿਆਰਪੁਰ ਸੀ। ਸਹੀ ਹੋ ਗਿਆ। ਹਰ ਤਾਰੀਖ ਤੇ ਸਾਡੇ ਬਜ਼ੁਰਗ ਜੋ ਝਗੜੇ ਹੁੰਦੇ ਹੁਸ਼ਿਆਰਪੁਰ ਤੁਰ ਕੇ ਜਾਂਦੇ ਸੀ। ਅੱਛਾ। ਬੜੀ ਇੱਥੋਂ ਲੈ ਕੇ ਹਰਿਆਣਿਓਂ 6 ਤੋਂ ਬਰਸਾਤੀ ਚੋ ਪੈਂਦੇ ਸੀ। ਬਰਸਾਤੀ ਦਾ ਪਾਣੀ ਆਉਂਦਾ ਰੋੜ ਕੇ ਲੈ ਜਾਂਦਾ ਸੀ ਸਭ ਕੁਝ। ਅੱਛਾ ਬਜ਼ੁਰਗੋ, 73 ਵਰੇ ਹੋ ਗਏ ਨੇ ਹਾਂਜੀ। ਪਾਕਿਸਤਾਨ ਨੂੰ ਬਣੇ ਹੋਏ ਜਾਂ ਹਿੰਦੁਸਤਾਨ ਨੂੰ ਕੁਛ ਬਣੇ ਵੀ, ਹੋਏ, ਹਾਂਜੀ। ਠੀਕ ਹੈ। ਸਾਡੀ ਪੰਜਾਬੀਆਂ ਦੀ ਲੜਾਈ ਜਿਹੜੀ ਸੀ ਉਹ ਸੀਗੀ ਗੋਰੇ ਨਾਲ, ਆਪਸ ਦੇ ਵਿੱਚ ਸਾਡੀ ਕੋਈ ਲੜਾਈ ਨਹੀਂ ਸੀ। ਇਹ ਸਿੰਧੂ ਨੇ ਸਰਦਾਰਾਂ ਨੂੰ ਤੈਨੂੰ ਮੈਂ ਦੱਸਾਂ, ਇਹ ਸਿੰਧੂ ਨੇ ਸਰਦਾਰਾਂ ਨੂੰ ਕਿਹਾ ਸੀ ਇਹਨਾਂ ਲੋਕਾਂ ਨੂੰ ਵੱਢਦੇ ਹਕੂਮਤ ਤੁਸੀਂ ਕਰਨੀ ਆ, ਅਸੀਂ ਤਾਂ ਦੁਕਾਨਾਂ ਦੇ ਸੌਦੇ ਵੇਚਣੇ ਆ। ਉਹ ਚਾਨੋ ਹਰਾਮ ਦੇ ਹੋ ਕੇ ਗੱਲ ਤੇ ਤੁਹਾਡੇ ਬਹਿ ਕੇ ਹੁਣ ਤੁਹਾਡਾ ਸੂਬਾ ਕਿਉਂ ਨਹੀਂ ਜੁਦਾ ਕਰਦੇ? ਚੰਡੀਗੜ੍ਹ ਤੁਸੀਂ ਕਹਿੰਦੇ ਮੁਤਾਲਬਾ ਤੁਹਾਡਾ ਇਹ ਹੈ ਨਾ, ਹਾਂਜੀ ਵੀ ਸਾਨੂੰ ਅਲੱਗਾ ਕਰੋ, ਹਾਂਜੀ। ਉਹ ਨਹੀਂ ਕਰਦੇ। ਉਸ ਵੇਲੇ ਨਹੀਂ ਚਕਮਾ ਦਿੱਤਾ ਸੀ ਸਰਦਾਰਾਂ ਨੇ ਵੀ ਹਕੂਮਤ ਤੁਸੀਂ ਕਰਨੀ ਆ, ਵੱਢ ਦਿਓ ਲੋਕਾਂ ਨੂੰ। ਉਹਨੇ ਹਕੂਮਤ ਦੇ ਵਿੱਚ ਨੌਕਰੀ ਨਾ ਦਿੱਤੀ ਜਾਨੂੰ। ਅੱਛਾ, ਵੈਸੇ ਤੁਸੀਂ ਕੀ ਸਮਝਦੇ ਹੋ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਜਿਹੜੀ ਇੱਕ ਕੰਧ, ਇੱਕ ਲਕੀਰ ਦਰਮਿਆਨ 'ਚ ਪਾਈ ਹੋਈ ਹੈ ਜੋ ਸਾਨੂੰ ਆਪਸ 'ਚ ਮਿਲਣ ਵਰਤਨ ਤੋਂ ਰੋਕਦੀ ਹੈ, ਇਹ ਹੋਣੀ ਚਾਹੀਦੀ ਹੈ ਜਾਂ ਬਿਜ਼ਨਸ ਹੋਣਾ ਚਾਹੀਦਾ, ਪਿਆਰ ਮੁਹੱਬਤ ਹੋਣੀ ਚਾਹੀਦੀ? ਨਹੀਂ, ਪਿਆਰ ਮੁਹੱਬਤ ਹੋਣਾ ਚਾਹੀਦਾ। ਪਿਆਰ ਮੁਹੱਬਤ ਹੋਣਾ ਚਾਹੀਦਾ। ਅਸੀਂ ਇਸ ਪੰਜਾਬ ਦੇ ਵਸਿੰਦੇ ਆ, ਸਾਡੀ ਮਿੱਟੀ ਇਸ ਪੰਜਾਬ ਦੀ ਬਾਹਰੋਂ ਨਹੀਂ ਆਈ, ਬਾਹਰੋਂ ਨਹੀਂ ਹੈ। ਸਾਡੀ ਉਹ ਮਾਂ ਪਿਓ ਵਾਲੀ ਮੁਹੱਬਤ ਇੱਕ ਜੋ ਹੋਣੀ ਚਾਹੀਦੀ ਲਾਜ਼ਮੀ। ਅਸੀਂ ਉਹਨੂੰ ਦੁੱਖ ਭੋਗਦੇ ਹਾਂ, ਕਸਮ ਨਾਲ ਵੀ ਤੂੰ ਮੇਰਾ ਬੱਚਾ, ਮੈਂ ਤੈਨੂੰ ਮੁਹੱਬਤ ਵਾਲੀ ਗੱਲ, ਸਾਡੀਆਂ ਜਾਂ ਤੁਹਾਡੀਆਂ ਮਾਵਾਂ ਨੇ ਸਾਂਝੇ ਬੱਚੇ ਖਿਲਾਏ ਤੇ ਦੁੱਧ ਪਿਲਾਏ ਹੋਏ ਆ, ਹਕੀਕਤ ਹੈ। ਹਾਂ, ਉਸ ਵੇਲੇ ਸਾਡੇ ਲਾਗੇ ਬਾਹਲੇ ਪਿੰਡ ਸੀ, ਕਬੱਡੀ ਖੇਡਣ ਜਾਣਾ, ਸ਼ਾਮ ਨਰੈਣਾ ਮੁੰਡਾ ਸੀ ਲੰਬੜਦਾਰ ਦਾ। ਅੱਛਾ। ਉਹਦੀ ਮਾਂ ਨੇ ਦਾਰਾਪੁਰ ਦੇ ਮੁੰਡੇ ਜਾਂਦੇ ਸੀ, ਹਾਕੀਆਂ ਦੇ ਡੰਡੇ ਹੁੰਦੇ ਸੀ ਘੜੇ ਹੋਏ, ਉਹਨੇ ਦੁੱਧ ਗਰਮ ਕਰਨਾ, ਕਹਿਣਾ ਨਰਾਇਣੇ ਦੇ ਦੋਸਤ ਦਾਰਾਪੁਰੋਂ ਆਇਆ, ਦੁੱਧ ਪਿਲਾ ਇਹਨਾਂ ਨੂੰ ਕੰਜਰਾ। ਇਸ ਤਰ੍ਹਾਂ ਦੀਆਂ ਸਾਂਝਾਂ ਸਨ ਉਹ ਸਾਂਝਾਂ। ਤੇ ਹੁਣ ਨਜ਼ਰ ਲੱਗ ਗਈ ਹੈ, ਕੀ ਹੋਇਆ? ਇਹ ਤਾਂ ਅੱਲਾ ਜਾਣੇ, ਕਿਸੇ ਆਪਣੇ ਗੁਰੂ ਕੋਲ ਤੂੰ ਪੁੱਛੀ, ਮੈਂ ਆਪਣੇ ਪੀਰ ਕੋਲ ਪੁੱਛੂ ਕੀ ਸਾਨੂੰ ਮੁਸੀਬਤ ਬਣੀ, ਕੀ ਮੁਸੀਬਤ ਬਣ ਗਈ? ਵਾਕਈ ਯਾਰ ਹੈ ਸੀ ਤੁਹਾਡੇ ਸਰਦਾਰ? ਹਾਂਜੀ, ਯਾਰ ਕੋਈ ਸਰਦਾਰ ਉਹ ਤਿੰਨੋਂ ਤੈਨੂੰ ਦੱਸੇ ਪੁਲਿਸ ਵਿੱਚ ਜਾ ਕੇ ਮੇਰ ਸਿੰਘ ਗਰਾਇਆਂ ਦਾ। ਹਾਂ, ਉਹ ਖਾਨਦਾਨ ਸਾਰਾ ਭਲਵਾਨਾਂ ਦਾ ਸੀ। ਮੇਰ ਸਿੰਘ ਗੁਰਾਇਆਂ ਦਾ? ਗਰਾਇਆ ਸਾਤੋਂ 4 ਮੀਲ ਤੇ ਸੀ। ਅੱਛਾ। ਪ੍ਰਤਾਪ ਸਿੰਘ ਪ੍ਰੇਮ ਨਗਰ ਹੁਸ਼ਿਆਰਪੁਰ ਦਾ ਸ਼ਹਿਰ ਦਾ ਹਿੱਸਾ ਸੀ। ਅੱਛਾ, ਉੱਥੇ ਦਾ ਸੀ। ਠੀਕ ਹੋ ਗਿਆ। ਅਸੀਂ ਉਹਨੂੰ ਪ੍ਰਤਾਪਾ ਕਹਿੰਦੇ ਸੀ। ਇੱਕ ਲੱਤ ਦਵਾ ਕੇ ਤੁਰਦਾ ਸੀ। ਅੱਛਾ। ਜਿਹੜਾ ਮਲਕੀਤਾ ਸੀ ਮਸੀਤੀ ਦਾ, ਉਹ ਸਾਡਾ ਗੁਆਂਢੀ ਸੀ, ਮੀਲ ਕਿਤੇ ਫਰਕ ਦਾ ਸੀ। ਅੱਛਾ। ਉਹਦੇ ਮਾਂ-ਬਾਪ ਜਿਹੜੇ ਸੀ ਦੁਕਾਨ ਬਣਾਈ ਸੀ, ਬੜੀ ਭਾਰੀ ਕਾਰੋਬਾਰ। ਇਹ ਤਿੰਨਾਂ ਨਾਲ ਆਪਣੀ ਸ਼ਾਨ ਸੀ। ਉਹ ਵੀ ਪੁਲਿਸ 'ਚ ਆ ਕੇ ਹੋਈ। ਉਸ ਵੇਲੇ ਕੋਈ ਜ਼ਿਆਦਾ ਨਹੀਂ ਕਿ ਹਾਕੀ ਸ਼ਾਕੀ ਡੰਡਿਆਂ ਨਾਲ ਖੇਡਣ ਜਾਂਦੇ ਸੀ। ਇਹ ਜਮਾਤ ਵਾਲੇ ਬੰਦੇ ਆ, ਸ਼ਾਮ ਸਿੰਘ ਜਾਂ ਨਰੈਣਾ, ਜੋ ਕੁਝ ਵੀ ਵੱਧ ਆਉਂਦੇ, ਉਹਨਾਂ ਨਾਲ ਉਹਨੇ ਨਾਂ ਜਾਣਦੇ, ਉਹ ਮੁਹੱਬਤ ਨਹੀਂ ਸੀ। ਅੱਛਾ, 6 ਸਾਲ ਤੁਸੀਂ ਤਾਲੀਮ ਹਾਸਲ ਕੀਤੀ, ਤੁਹਾਡੇ ਨਾਲ ਕੋਈ ਸਿੱਖ ਬੱਚੇ ਵੀ ਹੈ ਸੀ? ਮੈਂ ਕਿਹਾ ਉਹ ਤੈਨੂੰ ਦੱਸੇ ਸੀ ਇਹੀ ਜਿਹੜੇ ਮੁੰਡੇ ਦੱਸੇ, ਉਹ ਜਿਹੜੇ ਤੈਨੂੰ ਦੱਸੇ ਬਾਅਦ ਤਲਵੰਡੀ। ਸਹੀ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਵੀ ਤੁਹਾਨੂੰ ਯਾਦ ਕਰੀ ਬਸ। ਅਸੀਂ ਉਹ 'ਚ ਝੂਠ ਬੋਲ ਕੇ ਨਹੀਂ ਦੱਸਿਆ, ਮੇਰੇ ਸਾਰੇ ਭੈਣ ਭਾਈ ਸੁਣਦੇ ਆ। ਝੂਠੀ ਗੱਲ ਮੈਂ ਕੀਤੀ ਨਹੀਂ ਚਾਹੁੰਦਾ ਤੇ ਕਿਸੇ ਕੋਲ ਲੈ ਕੇ ਆਨਾ ਖਾਧਾ ਨਹੀਂ। ਹਾਲਾਂ ਉੱਥੇ ਜਨਾਜ਼ਾ ਜਾਂਦਾ ਤੇ ਐਲਾਨ ਕਰਦੇ ਬੁੜੇ ਨੇ ਕਿਸੇ ਦਾ ਕੁਛ ਦੇਣਾ ਦੇਣਾ ਦੱਸੋ। ਆਪਣੀ ਬੱਚੀ ਨੂੰ ਦੱਸਿਆ, ਮੁੰਡਾ ਜਿਹਦੇ ਨਾਲ ਆ ਮੈਂ ਬੱਚਾ, ਉਹ ਬਾਹਰ ਦੁਬਈ। ਅੱਛਾ। ਉਹਨੂੰ ਕਿਹਾ ਵੀ ਤੁਸੀਂ ਇਹ ਐਲਾਨ ਨਹੀਂ ਕਰਾਉਣਾ, ਮੈਂ ਕਿਸੇ ਕੋਲ ਜ਼ਿੰਦਗੀ ਦੀ 8 ਸਾਲ ਬਾਹਰ ਫੌਜ ਗਿਆ, ਮੈਂ ਸਿਗਰਟ ਨਹੀਂ ਪੀਤੀ। ਜ਼ਬਰਦਸਤ, ਕੀ ਬਾਤ ਹੈ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਲਮਹੇ ਸਾਡੇ ਨਾਲ ਜਿਹੜੀ ਆ ਉਹਦੀ ਸਾਂਝ ਪਾਈ, ਔਰ ਇਹਨਾਂ ਲਮਹਿਆਂ ਨੂੰ ਹੀ ਲੈ ਕੇ ਅਸੀਂ ਤੁਹਾਡੇ ਰੂਬਰੂ ਪੇਸ਼ ਹੁੰਦੇ ਹਾਂ। ਬਜ਼ੁਰਗਾਂ ਨੇ ਮੌਨੀ ਨਾਲ ਇੱਕ ਟਾਈਮ ਦੀ ਜਿਹੜੀ ਹੈ ਉਹ ਰੋਟੀ ਖਾਧੀ, ਉਹਨੇ ਦੱਸਿਆ ਕਿ ਉਹਨਾਂ ਦੀ ਆਖਰੀ ਉਹ ਰੋਟੀ ਸੀ ਉੱਥੇ ਦੀ, ਔਰ ਉਹ ਰੋਟੀ ਵੀ ਅੱਜ ਇਹਨਾਂ ਨੂੰ ਯਾਦ ਹੈ। 73 ਨਾ ਯਾਦ ਆ, ਕਸਮ ਵਾਲੀ ਗੱਲ। ਹਾਂ, ਸੋ ਇਹੀ ਉਹ ਸਾਂਝ। ਰਾਤ ਨੂੰ ਆਪੂ ਸੁੱਚਾ ਯਾਦ ਕਰਦਾ, ਬੱਲੇ ਮੋਹਣੀ ਉਹਨੇ ਕਸਮ ਰੁਮਾਲ ਖੋਲਤਾ,
हाँ ਕਹਿੰਦਾ ਮੇਰੀ ਮਾਂ ਨੇ ਮੇਰੇ ਲਈ ਪੱਕੀਆਂ ਅੰਡੇ ਉੱਤੇ ਆ हाँ ਅਬ ਤੱਕ ਹੁਣ ਅਸੀਂ ਮਿਲਣਾ ਨਹੀਂ ਹੁਣ ਅਸੀਂ ਮਿਲਣਾ ਅਗਰ ਜ਼ਹਿਰ ਆ ਤਾਂ ਮਾਂ ਮੇਰੀ ਨੇ ਮੈਨੂੰ ਦਿੱਤੀ ਆ ਇਹ ਉਹਦਾ ਬਿਆਨ ਸੀ ਉਦੋਂ ਤਾਂ ਪਾਣੀ ਵੀ ਨਹੀਂ ਸੀ ਪੀਂਦੇ ਸਰਦਾਰ ਹਾਂ। ਜੀ ਇਹਦੇ ਵਿੱਚ ਜ਼ਹਿਰ ਨਾ ਨਹੀਂ ਉਹਨੇ ਕਿਹਾ ਸੀ ਅਗਰ ਜ਼ਹਿਰ ਆ ਤਾਂ ਮੇਰੀ ਮਾਂ ਨੇ ਮੇਰੇ ਲਈ ਪਾਈ ਹੈ ਰੋਟੀ ਖਾ ਔਰ ਪਰੌਠੇ ਮੁਖਾ ਦੇ ਆਂਦੇ ਆ ਜ਼ਬਰ ਸੋ ਖਾਣਾ ਵੀ ਇਹਨਾਂ ਨੂੰ ਯਾਦ ਹੈ ਤੇ ਉਹ ਪ੍ਰੀਤਾਂ ਉਹ ਸਾਂਝਾਂ ਇੱਕ ਰਾਤ ਦੇ ਵਿੱਚ ਕਿਸ ਤਰ੍ਹਾਂ ਬਰਬਾਦ ਹੋਈਆਂ ਅਕਲ ਤੋਂ ਉੱਪਰ ਦੀ ਗੱਲ ਹੈ ਸਾਡੇ ਦੀ ਲੇਕਿਨ ਬਜ਼ੁਰਗਾਂ ਨੇ ਬਹੁਤ ਖੂਬਸੂਰਤ ਲਮਹੇ ਸਾਡੇ ਨਾਲ ਉਹਦੀ ਸਾਂਝ ਪਾਈ ਔਰ ਇਹਨਾਂ ਲਮਹਿਆਂ ਦੇ ਨਾਲ ਹੀ ਜੋ ਇਹਨਾਂ ਨੇ ਬਜ਼ੁਰਗਾਂ ਦੇ ਨਾਮ ਲਏ ਆ ਆਪੇ ਵੀ ਵੀਡੀਓ ਰਾਹੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਲੋਕਾਂ ਤੱਕ ਪਹੁੰਚੀਏ ਔਰ ਉਹਨਾਂ ਨੂੰ ਦਸੀਏ ਕਿ ਉਹ ਬਜ਼ੁਰਗ ਅੱਜ ਵੀ ਉਹਨਾਂ ਨੂੰ ਕਿਸ ਤਰ੍ਹਾਂ ਖੂਬਸੂਰਤ ਪਲਾਂ ਦੇ ਵਿੱਚ ਯਾਦ ਲਫ਼ਜ਼ਾਂ ਕਰਦੇ ਯਾਦ ਕਰਦਾ ਹਾਂ ਸੋ ਆਪਾਂ ਵੀ ਉਡੀਕ 'ਚ ਰਵਾਂਗੇ ਕਿ ਚੜ੍ਹਦਿਓ ਪਾਸਿਓਂ ਅਗਰ ਜਿਹੜੇ ਨਾਂ ਇਹਨਾਂ ਨੇ ਲਏ ਨੇ ਉਹਨਾਂ ਵਿੱਚੋਂ ਕੋਈ ਇਹਨਾਂ ਦਾ ਵੀਰ ਕੋਈ ਸਾਥੀ ਕੋਈ ਸੱਜਣ ਉਹਨਾਂ ਦੇ ਅੱਗੇ ਬੱਚੇ ਵੀ ਅਗਰ ਹੈ ਨੇ ਤੇ ਉਹ ਵੀ ਬਜ਼ੁਰਗਾਂ ਨਾਲ ਰਾਬਤਾ ਕਰਨ ਚਲੋ ਜ਼ਿੰਦਗੀ ਦੇ ਉਮਰ ਦੇ ਵਿੱਚ ਇਸ ਹਿੱਸੇ ਦੇ ਵਿੱਚ ਇੱਕ ਖੁਸ਼ੀ ਜਿਹੜੀ ਹੈ ਉਹ ਅਗਰ ਅਸੀਂ ਉਹਨਾਂ ਨੂੰ ਦੇ ਸਕੀਏ ਤੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੋਏਗੀ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਨ ਦਾ ਮਕਸਦ ਕਿਸੇ ਜ਼ਾਤ ਕਿਸੇ ਧਰਮ ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਦੀ ਕਹਾਣੀ ਲੈ ਕੇ ਰੱਬ ਰੱਖੇ